वाहिगुरू जी का खालसा वाहिगुरू जी की फतेह। अस्सलाम वालेकुम आदाब बर्ड्स। मैं हाँ तुहाडी होस्ट नीलम कौर। मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਸ਼ੂ ਸੁਪਰ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸੂਝਵਾਨ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया नु प्रोग्राम सच्चो सच विच बहुत शुक्रिया जी। डॉक्टर साहब अज 16 जुलाई 2020 पहली सावन नानकशाही संमत 552 का दिन है ते डॉक्टर साहब प्रोग्राम शुरू करने तो पहला ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫੇਅਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, फेसबुक टीवी 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਬੜੇ ਹੀ ਦੁਖੀ ਹਿਰਦੇ ਨਾਲ ਤੁਹਾਡੇ ਨਾਲ ਇਹ ਜੋ ਖਬਰ ਹੈ ਸਾਂਝੀ ਕਰਨ ਜਾ ਰਹੇ ਹਾਂ ਕਿ ਪੰਜਾਬੀ ਦੇ ਮਹਾਨ ਸ਼ਾਇਰ ਅਤੇ ਸਾਡੇ ਮੌਜੂਦਾ ਸੰਘਰਸ਼ ਨਾਲ ਜੁੜੇ ਹੋਏ ਸਾਡੇ ਬਜ਼ੁਰਗ ਸਿਆਟਲ ਨਿਵਾਸੀ ਸਰਦਾਰ ਹਰਭਜਨ ਸਿੰਘ ਬੈਂਸ ਜੀ ਸਾਨੂੰ ਅੱਜ ਸਦੀ ਵੀਰ ਵਿਛੋੜਾ ਦੇ ਗਏ ਨੇ। ਸੋ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੋ ਜੋ ਸਾਡੇ ਜਿਹੜਾ ਅੱਜ ਪ੍ਰੋਗਰਾਮ ਹੈ ਸਮੁੱਚਾ ਪ੍ਰੋਗਰਾਮ ਹੈ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲਾ ਜੋ ਇਸ਼ੂ ਹੈ ਵਿਚਾਰਿਆ ਜਾਣ ਵਾਲਾ ਹੈ ਉਸ ਬਾਰੇ ਮੈਂ ਤੁਹਾਨੂੰ ਦੱਸਾਂ ਕਿ ਕਿਹੜਾ ਇਸ਼ੂ ਹੋਏਗਾ, ਕਿਸ ਤੇ ਵਿਚਾਰ ਚਰਚਾ ਹੋਏਗੀ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜੋ ਭਾਰਤੀ ਜਾਸੂਸ ਹੈ ਉਹ ਪਾਕਿਸਤਾਨ ਵਿੱਚ ਕਾਬੂ ਕੀਤੇ ਗਏ ਔਰ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਨੂੰ ਲੈ ਕੇ ਜੋ ਭਾਰਤੀ ਹਕੂਮਤ ਵੱਲੋਂ ਘਟੀਆ ਜੋ ਖੇਡ ਹੈ ਉਹ ਖੇਡੀ ਜਾ ਰਹੀ ਹੈ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਵੇਰਵੇ ਦੇ ਨਾਲ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਇੱਕ ਤੁਹਾਡੇ ਨਾਲ ਗੱਲ ਦੀ ਸਾਂਝ ਪਾਣੀ ਚਾਹਾਂਗੀ ਕਿ ਜੋ ਸਾਨੂੰ ਕਿਸੇ ਵਿਊਅਰਸ ਨੇ ਪੁੱਛਿਆ ਸੀ ਕਿ ਸਰੋਤੇ ਕੀ ਹੁੰਦੇ ਨੇ। ਸਰੋਤੇ ਹੁੰਦੇ ਨੇ ਸੁਣਨ ਵਾਲੇ, ਸੋ ਦਰਸ਼ਕ ਹੁੰਦੇ ਨੇ ਵੇਖਣ ਵਾਲੇ। ਸੋ ਅਸੀਂ ਦੱਸ ਦਈਏ ਕਿ ਸਰੋਤਿਆਂ ਦਾ ਮੀਨਿੰਗ ਹੈ ਕਿ ਸੁਣਨ ਵਾਲੇ। ਸੋ ਹੁਣ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਕੀ ਵਿਚਾਰ ਹੈ ਜੋ ਸਾਡਾ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ? ਦੇਖੋ ਅੱਜ ਜਿਵੇਂ ਤੁਸੀਂ ਦੱਸਿਆ ਸਰਦਾਰ ਹਰਭਜਨ ਸਿੰਘ ਬੈਂਸ ਜਿਹੜੇ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਔਰ ਬਹੁਤ ਚੰਗੇ ਇਨਸਾਨ ਉਹ ਸਾਨੂੰ ਅਲਵਿਦਾ ਕਹਿ ਗਏ ਨੇ। ਉਹਨਾਂ ਬਾਰੇ ਅਸੀਂ ਚੌਥੇ ਸੈਗਮੈਂਟ ਦੇ ਵਿੱਚ ਵੇਰਵੇ ਨਾਲ ਗੱਲਬਾਤ ਕਰਾਂਗੇ ਔਰ ਅਸੀਂ ਅੱਜ ਦਾ ਪ੍ਰੋਗਰਾਮ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਕਰਦੇ ਹਾਂ। ਜਾਸੂਸ, ਸਪਾਈ, डिटेक्टिव, CID वाले, इंटैलीजेंस ब्यूरो वाले, ये सारे लफज साडे मौजूदा दौर दे विच आम जे शब्द ने। आम तौर ते साडे सभ्याचार जां तहजीब दे विच भी जदों कोई किसी दी गल सुन रहा होए जिहड़ी उहनूं सुनाउण लई ना होए ते ओह दूसरे कहणगे कि इह साडी जसूसी कर रहा है। सो ਜ਼ਾਹਿਰ है कि जसूसी ਜਾਂ जसूस कोई नवा लफज नहीं है। इंसानी तारीख ਦੇ ਵਿੱਚ ਵੀ ਜਦੋਂ ਹਕੂਮਤਾਂ ਅੱਡ-ਅੱਡ ਕਿੰਗਡਮਸ ਦੂਸਰੇ ਲੋਕ ਵੀ ਸਨ ਉਹ ਜ਼ਾਹਿਰ ਹੈ ਆਪਣੇ ਗਵਾਂਢ ਦੀ ਰਿਆਸਤ 'ਚ ਕੀ ਹੋ ਰਿਹਾ ਹੈ ਉਹ ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਜਾਂ ਜੇ ਉਹ ਜ਼ਿਆਦਾ ਤਾਕਤਵਰ ਨੇ ਉਹਨਾਂ ਨੂੰ ਕਿਵੇਂ ਕਮਜ਼ੋਰ ਕੀਤਾ ਜਾ ਸਕਦਾ ਹੈ। ਇਹ पुराना तौर तरीका रहा। और जिस भारत देश का अज असी ये देख रहे हैं कि दुनिया भर च जलूस निकल रहा है, ये बावजूद कि भारती खुफिया तंत्र जिसकी पूरी ट्रेनिंग सोवियत यूनियन की KGB जी बड़ी खौफनाक जी एजेंसी रही है। बेशक सोवियत यूनियन 15 हिस्सों टुट गया लेकिन ये बावजूद जो मौजूदा रशिया है उसकी एजेंसी भी उही KGB है
ਔਰ ਇਹ ਵੀ ਗੱਲ ਕੋਈ ਐਵੇਂ ਕੋਇਨਸੀਡੈਂਸ ਨਹੀਂ ਹੈ ਕਿ ਅੱਜ ਜਿਹੜਾ ਰਸ਼ੀਆ ਦਾ ਬਹੁਤ ਉੱਭਰ ਰਿਹਾ ਤਾਨਾਸ਼ਾਹ ਜਿਹਨੇ ਤੈਅ ਉਮਰ ਹੀ ਹੁਣ ਪ੍ਰੈਜ਼ੀਡੈਂਟ ਰਹਿਣਾ ਪੁਤਿਨ ਕਿਸੇ ਵੇਲੇ ਇਹ KGB ਨੂੰ ਹੈਡ ਕਰਦਾ ਸੀ ਔਰ ਜੇ ਤੁਸੀਂ KGB ਦੀ ਔਰ ਫਿਰ KGB ਦੀ ਟ੍ਰੇਨਡ ਭਾਰਤ ਦੀਆਂ ਏਜੰਸੀਆਂ ਦੀ ਗੱਲ ਕਰੀਏ ਤੇ ਅੱਜ ਦੀਆਂ ਵੱਡੀਆਂ ਖਬਰਾਂ ਚੋਂ ਇਹ ਵੀ ਸੀ ਕਿ KGB ਰਸ਼ੀਅਨ ਏਜੰਸੀ ਨੇ ਆਪਣੇ ਹੈਕਰਸ ਰਾਹੀਂ ਅਮਰੀਕਾ ਕੈਨੇਡਾ UK ਜਿੱਥੇ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਤਿਆਰ ਹੋ ਰਹੀ ਹੈ ਔਰ ਉਸ ਵੈਕਸੀਨ ਦੇ ਲਈ ਜਿਹੜਾ ਟੈਸਟ ਜਿਹੜਾ ਉਹਦਾ ਡੇਟਾ ਹੈ ਉਸ ਨੂੰ ਚੁਰਾਉਣ ਦੇ ਲਈ ਉਹਨਾਂ ਨੇ ਜ਼ੋਰਦਾਰ ਐਫਰਟ ਕੀਤਾ ਹੋ ਸਕਦਾ ਕੁਝ ਚੁਰਾ ਵੀ ਲਿਆ ਹੋਏ ਸੋ ਜ਼ਾਹਿਰ ਹੈ ਕਿ ਇਹ ਮੈਂ ਇਸ ਲਈ ਅੱਜ ਦੀ ਖਬਰ ਹੈ ਮੈਂ ਇਸ ਲਈ ਇਹ ਜ਼ਿਕਰ ਕਰ ਰਿਹਾ ਕਿ ਸਾਨੂੰ ਇਹ ਸਮਝਣ ਦੇ ਵਿੱਚ ਆਸਾਨੀ ਹੋਏਗੀ ਕਿ ਜਦੋਂ ਪਾਕਿਸਤਾਨ ਦੀ ISI ਦੀ ਗੱਲ ਹੁੰਦੀ ਹੈ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੀ ਇੰਟਰ ਸਰਵਿਸ ਇੰਟੈਲੀਜੈਂਸ ਬਹੁਤ ਐਫੀਸ਼ੀਐਂਟ ਏਜੰਸੀ ਹੈ ਔਰ ISI ਦੀ ਬਹੁਤ ਸਾਰੀ ਟ੍ਰੇਨਿੰਗ ਜਿਹੜੀ ਅਮਰੀਕਾ ਦੀ ਬੜੀ ਖੌਫਨਾਕ ਹੋਲਨਾਕ ਏਜੰਸੀ CIA ਬੇਸ਼ੱਕ ਹੁਣ ਤਾਂ ਅਮਰੀਕਨ ਲਾਅ ਦੇ ਥੱਲੇ ਬਾਹਰਲੇ ਮੁਲਕਾਂ 'ਚ ਅਸੈਸੀਨੇਸ਼ਨ ਅਲਾਉਡ ਨਹੀਂ ਹੈ ਲੇਕਿਨ ਕਿਸੇ ਜ਼ਮਾਨੇ CIA ਨੇ ਕਿਵੇਂ ਕਈ ਹੈਡ ਆਫ ਦਾ ਸਟੇਟਸ ਜਿਹੜੇ ਇਹਨਾਂ ਨੂੰ ਸੂਟ ਨਹੀਂ ਸੀ ਕਰਦੇ ਉਹਨਾਂ ਦੀ ਅਸੈਸੀਨੇਸ਼ਨ ਕਤਲ ਕਰਵਾਏ ਔਰ ਉਹ CIA ਦੀਆਂ ਐਕਟੀਵਿਟੀਜ਼ ਦਾ ਹਿੱਸਾ ਸੀ ਔਰ ਵੱਡਾ ਬਜਟ CIA ਦਾ ਹੁਣ ਤਾਂ ਮੈਨੂੰ ਪਤਾ ਨਹੀਂ ਇੱਕ ਜ਼ਮਾਨੇ 'ਚ ਅੱਜ ਤੋਂ 20 ਸਾਲ ਪਹਿਲਾਂ ਆਲਮੋਸਟ 35-40 ਬਿਲੀਅਨ ਡਾਲਰ ਦਾ ਇਹਨਾਂ ਦਾ ਬਜਟ ਸੀ ਸੋ ਇਹ ਹੁਣ ਬਜਟ ਦੇ ਨਾਲ CIA ਲੰਗਰ ਤਾਂ ਨਹੀਂ ਲਾਉਂਦੀ ਹੈ ਇਹਨਾਂ ਦਾ ਵੀ ਕੰਮ ਉਹੀ ਹੈ ਸੋ ਉਹਦੇ 'ਚ ਦੋ ਤਰ੍ਹਾਂ ਦੇ ਨਾਲ ਜਿਹੜਾ ਇੱਕ ਪਾਸੇ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜਿਵੇਂ ਅਸੀਂ ਕਿਹਾ ਕਿ ਆਪਣੀ ਸਟੇਟ ਦੀ ਹਿਫਾਜ਼ਤ ਦੇ ਲਈ ਤੁਸੀਂ ਇੰਟੈਲੀਜੈਂਸ ਗੈਦਰਿੰਗ ਕਰਦੇ ਹੋ ਕਿ ਤੁਹਾਡੇ ਹਿੱਤਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਏ ਤੁਹਾਡੇ ਨੈਸ਼ਨਲ ਇੰਟਰਸਟ ਨੂੰ ਕੋਈ ਹਾਰਮ ਨਾ ਕਰੇ ਕੋਈ ਤੁਹਾਡੇ ਸ਼ਹਿਰੀਆਂ ਨੂੰ ਹਾਰਮ ਨਾ ਕਰੇ ਸੋ ਉਹ ਜਿਹੜਾ ਸਾਰੀਆਂ ਹੀ ਦੁਨੀਆ ਦੀਆਂ ਇੰਟੈਲੀਜੈਂਸ ਏਜੰਸੀਆਂ ਉਸ ਦੇ ਲਈ ਜਿਹੜਾ ਉਹਨਾਂ ਨੇ ਆਪਣਾ ਨੈਟਵਰਕ ਪਸਾਰਿਆ ਹੁੰਦਾ ਹੁਣ ਜਿਵੇਂ ਅਸੀਂ ਐਮਬੈਸੀਜ਼ ਜਾਂ ਹਾਈ ਕਮਿਸ਼ਨਸ ਦੀ ਗੱਲ ਕਰਦੇ ਬਹੁਤ ਵਾਰ ਐਮਬੈਸੀਜ਼ ਹਾਈ ਕਮਿਸ਼ਨ ਜਾਂ ਕੌਂਸੂਲੇਟਸ ਦੇ ਵਿੱਚ ਵੱਡਾ ਸਟਾਫ ਹੁੰਦਾ ਔਰ ਉਹਨਾਂ ਦੇ ਜਿਹੜੇ ਅਪ ਫਰੰਟ ਉਹਨਾਂ ਦੇ ਡੈਜ਼ਿਗਨੇਸ਼ਨ ਹੁੰਦੇ ਨੇ ਉਹ ਤਾਂ ਬੜੇ ਕਲੀਅਰ ਹੁੰਦੇ ਨੇ ਕਿ ਜੀ ਇਹ ਐਮਬੈਸਡਰ ਹੈ ਇਹ ਡਿਪਟੀ ਹੈ ਇਹ ਫਸਟ ਸੈਕਟਰੀ ਹੈ ਇਹ ਜਿਹੜਾ ਮਿਲਟਰੀ ਅਟੈਚੀ ਹੈ ਇਹ ਪ੍ਰੈਸ ਅਟੈਚੀ ਹੈ ਜਾਂ ਦੂਜਾ ਲੇਕਿਨ ਹਰ ਮੁਲਕ ਦੀ ਐਮਬੈਸੀ ਜਾਂ ਕੌਂਸੂਲੇਟ ਦੇ ਵਿੱਚ ਉਹ ਪ੍ਰੈਸ ਅਟੈਚੀ ਦੇ ਕਵਰ ਥੱਲੇ ਵੀ ਹੁੰਦਾ ਉਹ ਇੰਟੈਲੀਜੈਂਸ ਦੇ ਬੰਦੇ ਹੁੰਦੇ ਨੇ ਉਹਨਾਂ ਦੇ ਇਸੇ ਤਰ੍ਹਾਂ ਜਿਹੜੇ ਮਿਲਟਰੀ ਅਟੈਚੀ ਜਾਂ ਅਟੈਚੀ ਵੀ ਉਹਨਾਂ ਨੂੰ ਕਈ ਵਾਰੀ ਪ੍ਰੋਨਾਂਸ ਕਰਦੇ ਨੇ ਉਹਨਾਂ ਦੇ ਥੱਲੇ ਜਿਹੜੇ ਨੇ ਮਿਲਟਰੀ ਇੰਟੈਲੀਜੈਂਸ ਦੇ ਬੰਦੇ ਹੁੰਦੇ ਨੇ ਉਹ ਉਹਨਾਂ ਮੁਲਕਾਂ 'ਚ ਉਹਨਾਂ ਨੇ ਆਪਣਾ ਸਰਕਲ ਵੀ ਬਣਾਇਆ ਹੁੰਦਾ ਆਪਣਾ ਨੈਟਵਰਕ ਵੀ ਬਣਾਇਆ ਹੁੰਦਾ ਜਾਣਕਾਰੀਆਂ ਦਿੰਦੇ ਨੇ ਲੈਂਦੇ ਨੇ ਔਰ ਉਹਦੇ 'ਚ ਕਿਉਂਕਿ ਹੁਣ ਤਾਂ ਜਦੋਂ ਅਮਰੀਕਾ ਇਹ ਚੀਨ ਦੇ ਉੱਤੇ ਚਾਰਜ ਲਾਉਂਦਾ ਹੈ ਕਿ ਜੀ ਉਸ ਨੇ ਫਲਾਂ ਟੈਕਨੋਲੋਜੀ ਨੂੰ ਜਿਹੜਾ ਸਪਾਈਨ ਕੀਤਾ ਦੂਜਾ ਕੀਤਾ ਇਹ ਸਾਰੇ ਪਾਸੇ ਹੁੰਦਾ ਸੋ ਇਹ ਵੀ ਟੋਲਰੇਬਲ ਹਾਂ ਇੰਨਾ ਕੁ ਹੁੰਦਾ ਜਦੋਂ ਇਸ ਕਿਸਮ ਦੇ ਲੋਕ ਡਿਟੈਕਟ ਹੋ ਜਾਂਦੇ ਨੇ ਕਿ ਵੀ ਉਹ ਕੋਈ ਇੰਟੈਲੀਜੈਂਸ ਗੈਦਰਿੰਗ ਕਰ ਰਹੇ ਨੇ ਤੇ ਉਹਨਾਂ ਨੂੰ ਜਿਹੜੀ ਟਰਮ ਡਿਪਲੋਮੇਸੀ 'ਚ ਪਰਸੋਨਾ ਨਾਨ ਗ੍ਰੈਟਾ ਯੂਜ਼ ਹੁੰਦੀ ਕਿ ਵੀ ਇਹ ਬੰਦਾ ਹੁਣ ਇੱਥੇ ਨਹੀਂ ਚਾਹੀਦਾ ਉਹਦੇ ਤੇ ਮੁਕੱਦਮਾ ਨਹੀਂ ਚਲਾਉਂਦੇ ਉਹਨੂੰ ਤੁਰਦਾ ਕਰ ਦਿੰਦੇ ਨੇ ਕਿ ਭਾਈ ਕੰਟਰੀ ਛੱਡ ਦਿਓ ਇੰਨੇ ਘੰਟੇ 24 ਘੰਟੇ 48 ਘੰਟੇ ਔਰ ਇਹ ਆਮ ਮੁਲਕਾਂ ਦਾ ਜਦੋਂ ਕੋਈ ਸਪਾਈ ਫੜਿਆ ਜਾਂਦਾ ਜਿਹੜਾ ਬੇਸ਼ੱਕ ਐਮਬੈਸੀ ਦੇ ਕਵਰ ਥੱਲੇ ਕੰਮ ਕਰ ਰਿਹਾ ਹੁੰਦਾ ਉਹਦੇ ਕੋਲ ਡਿਪਲੋਮੈਟਿਕ ਇਮਿਊਨਿਟੀ ਹੁੰਦੀ ਹੈ ਪਰ ਉਹਨੂੰ ਕੰਟਰੀ ਚੋਂ ਕੱਢ ਦਿੱਤਾ ਜਾਂਦਾ ਹੁਣ ਇਹ ਤਾਂ ਇੱਕ ਟੋਲਰੇਬਲ ਪਾਰਟ ਹੈ ਕਿ ਜਿੱਥੇ ਤੁਸੀਂ ਆਪਣੇ ਨੈਸ਼ਨਲ ਇੰਟਰਸਟ ਦੇ ਲਈ ਜਾਂ ਆਪਣੇ ਨੇਸ਼ਨ ਨੂੰ ਕੋਈ ਬੈਨੀਫਿਟ ਪਹੁੰਚਾਉਣ ਉਹਦੇ ਲਈ ਨਿਊਕਲੀਅਰ ਨਾਲ ਰਿਲੇਟਡ ਵੀ ਸੀ ਕਿ ਕਿਨੇ ਨਿਊਕਲੀਅਰ ਸੀਕ੍ਰੇਟਸ ਕੱਢੀਆਂ ਇਜ਼ਰਾਈਲ ਦਾ ਇੱਕ ਮੌਸਾਦ ਦਾ ਏਜੰਟ ਅਮਰੀਕਾ 'ਚ ਸ਼ਾਇਦ ਹੁਣ ਵੀ ਜੇਲ੍ਹ 'ਚ ਹੋਣਾ ਉਹਨੂੰ ਕਿਸੇ ਪ੍ਰੈਜ਼ੀਡੈਂਟ ਨੇ ਵੀ ਪਾਰਡਨ ਨਹੀਂ ਕੀਤਾ ਕਿਉਂਕਿ ਉਹਨੇ ਅਮਰੀਕਾ ਦੀ ਜਿਹੜੀ ਨਿਊਕਲੀਅਰ ਸੀਕ੍ਰੇਟਸ ਨੇ ਉਹ ਇਜ਼ਰਾਈਲ ਤੱਕ ਪਹੁੰਚਾਈਆਂ ਔਰ ਇਵੇਂ ਇਜ਼ਰਾਈਲ ਜਿਹੜਾ ਹੈ ਉਹ ਇੱਕ ਨਿਊਕਲੀਅਰ ਪਾਵਰ ਬਣਿਆ ਸੋ ਇਹ ਇਵੇਂ ਚੱਲਦਾ ਇਹ ਵੀ ਇੱਕ ਹਿੱਸਾ ਹੈ ਹੁਣ ਦੂਸਰਾ ਪਾਰਟ ਇਹ ਹੈ ਕਿ ਜਿਹੜੇ ਮੁਲਕ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਨੂੰ ਆਪਣੇ ਏਜੰਟਾਂ ਨੂੰ ਔਰ ਆਪਣੇ ਐਮਬੈਸੀਜ਼ ਕਾਉਂਸਲਰਸ ਹਾਈ ਕਮਿਸ਼ਨਸ ਨੂੰ ਯੂਜ਼ ਕਰਦੇ ਨੇ ਦੂਸਰੀ ਕੰਟਰੀਜ਼ ਦੇ ਵਿੱਚ ਵਾਇਲੈਂਸ ਫੈਲਾਉਣ ਦੇ ਲਈ ਬੰਬ ਬਲਾਸਟ ਕਰਨ ਦੇ ਲਈ
ਉਹਨੂੰ ਡੀਸਟੈਬਲਾਈਜ਼ ਕਰਨ ਦੇ ਲਈ ਔਰ ਉਹਦੇ ਚੋਂ ਜਿਹੜੇ ਨੇ ਉਹ ਲੋਕ ਭਰਤੀ ਕੀਤੇ ਜਾਂਦੇ ਨੇ, ਜ਼ਾਹਰ ਹੈ ਆਰਟੀਫੀਸ਼ੀਅਲ ਆਰਗੇਨਾਈਜੇਸ਼ਨਸ ਖੜੀਆਂ ਕੀਤੀਆਂ ਜਾਂਦੀਆਂ। ਸੋ ਇਹ ਜਿਹੜੀ ਸੈਬੋਟਾਜਿੰਗ ਲਾਈਨ ਹੈ ਜਾਂ ਕੰਟਰੀ ਦੀ ਕਿਸੇ, ਇਹ ਇੰਟਰਨੈਸ਼ਨਲ ਲਾਅ ਦੇ ਥੱਲੇ ਵੀ ਔਰ ਕੰਟਰੀ ਲਾਜ਼ ਦੇ ਥੱਲੇ ਵੀ ਇਹ ਇੱਕ ਬਹੁਤ ਵੱਡਾ ਜੁਰਮ ਹੈ। ਔਰ ਇਹਦੇ ਥੱਲੇ ਫਿਰ ਜਿਹੜੇ ਕਾਬੂ ਆ ਜਾਂਦੇ ਨੇ ਉਹਨਾਂ ਦੇ ਲਈ ਜਿਹੜਾ ਉਹ ਸਜ਼ਾਏ ਮੌਤ ਹੀ ਹੁੰਦੀ ਹੈ, ਕਿਉਂਕਿ ਇਹ ਜੁਰਮ ਫਿਰ ਜਿਵੇਂ ਉਹ ਮਿਲਟਰੀ ਟ੍ਰਾਇਲ ਦੇ ਥੱਲੇ ਚਲਾ ਜਾਂਦਾ ਹੈ, ਕਿਉਂਕਿ ਇਹ ਇੱਕ ਸੈਬੋਟਾਜਿੰਗ ਐਕਟ ਹੈ। ਔਰ ਉਹਦੇ ਥੱਲੇ ਈਵਨ ਜਿਹੜੇ ਵਿਦਨ ਕੰਟਰੀ ਵੀ ਏਜੰਟ ਹੁੰਦੇ ਨੇ ਜਿਨ੍ਹਾਂ ਨੂੰ ਟ੍ਰੈਚਰੀ ਜਾਂ ਗਦਾਰੀ ਦੇ ਥੱਲੇ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਂਦਾ ਹੈ। ਹਾਂ, ਇਹਦੇ 'ਚ ਵੀ ਇੱਕ ਲਕੂਨਾ ਇਹ ਹੁੰਦਾ ਹੈ ਕਿ ਜੇ ਅਮਰੀਕਾ ਨੇ ਸੇ ਰਸ਼ੀਆ ਦੇ ਫੜੇ ਹੋਏ ਨੇ 4-5 ਬੰਦੇ, ਔਰ ਕੁਦਰਤੀ ਅਮਰੀਕਾ ਦੇ ਵੀ ਜਿਹੜੇ ਉੱਥੇ ਇੰਟੈਲੀਜੈਂਸ ਦੇ ਬੰਦੇ ਨੇ ਰਸ਼ੀਆ 'ਚ ਫੜੇ ਜਾਂਦੇ ਨੇ, ਤੇ ਉਹ ਫਿਰ ਕੁਆਇਟਲੀ ਐਕਸਚੇਂਜ ਆਫ ਸਪਾਈਜ਼ ਹੁੰਦਾ ਹੈ ਕਿ ਵੀ ਤੁਸੀਂ ਸਾਡੇ 5 ਛੱਡ ਦਿਓ, ਅਸੀਂ ਤੁਹਾਡੇ 5 ਛੱਡ ਦਿੰਦੇ। ਇਸ ਲਈ ਬਹੁਤ ਵਾਰ ਭਾਵੇਂ ਮੌਤ ਦੀ ਸਜ਼ਾ ਦੇ ਵੀ ਦਿੱਤੀ ਜਾਂਦੀ ਹੈ ਏਜੰਟਾਂ ਨੂੰ, ਪਰ ਦਿੱਤੀ ਨਹੀਂ ਜਾਂਦੀ, ਉਹਨਾਂ ਨੂੰ ਰੱਖ ਲਿਆ ਜਾਂਦਾ ਹੈ ਫਿਊਚਰ ਦੀ ਕਿਸੇ ਬਾਰਗੇਨਿੰਗ ਦੇ ਲਈ। ਔਰ ਉਹਦੇ 'ਚ ਸਾਰੇ ਹੀ ਮੁਲਕ ਇਨਵੋਲਵ ਹੁੰਦੇ ਨੇ, ਜਿਹੜੇ ਜਦੋਂ ਤੁਹਾਡੇ ਕੋਈ ਕੀ ਬੰਦੇ ਫੜੇ ਜਾਂਦੇ ਨੇ ਤੇ ਉਹ ਦੂਸਰਾ ਮੁਲਕ ਵੀ ਉਹਨਾਂ ਨੂੰ ਜਿਹੜਾ ਹੈ ਉਹ ਇੰਨੀ ਕੁ ਰਾਤ ਡੈਥ ਸੈਂਟੈਂਸ ਦੇ ਦਿੰਦੇ ਨੇ, ਪਰ ਉਹ ਰੱਖ ਲੈਂਦੇ ਨੇ ਕਿ ਭਾਈ ਕੋਈ ਨਹੀਂ, ਇਹ ਸਾਡੇ ਕੋਲ ਤੁਹਾਡਾ ਹੁਣ ਕੀਮਤੀ ਐਸੈਟ ਆ ਗਿਆ, ਹੁਣ ਇਹਦੇ ਬਦਲੇ ਅਸੀਂ ਅਦਲਾ ਬਦਲੀ ਕਰਾਂਗੇ। ਹੁਣ ਜਿਸ ਕੰਟੈਕਸਟ ਮੈਂ ਗੱਲ ਕਰ ਰਿਹਾ, ਅੱਜ ਜਿਹੜੀਆਂ ਖਬਰਾਂ ਪ੍ਰੋਮੀਨੈਂਟਲੀ ਸਾਰੇ ਸਾਊਥ ਏਸ਼ੀਆ ਦੇ ਮੀਡੀਆ 'ਚ ਨੇ, ਅਸੀਂ ਪਾਸਿੰਗ ਰੈਫਰੈਂਸ ਗੱਲ ਕੀਤੀ ਸੀ 2 ਦਿਨ ਪਹਿਲੇ, ਕੁਲਭੂਸ਼ਣ ਯਾਦਵ ਇੰਡੀਆ ਦਾ ਸਪਾਈ ਮਾਸਟਰ ਔਰ ਇਹ ਸਰਵਿੰਗ ਕਮਾਂਡਰ ਇੰਡੀਅਨ ਨੇਵੀ ਦਾ, ਇਹ ਕਹਿਣਾ ਕਿ ਜੀ ਜਿਵੇਂ ਭਾਰਤੀ ਮੀਡੀਆ ਕੁਲਭੂਸ਼ਣ ਯਾਦਵ ਨੂੰ ਕਿ ਜੀ ਇਹ ਰਿਟਾਇਰ ਹੋ ਗਿਆ ਔਰ ਇਹ ਤਾਂ ਬਿਜ਼ਨਸ ਕਰਦਾ ਸੀ, ਈਰਾਨ ਦੇ ਵਿੱਚ ਉਹਦਾ ਸੀ ਔਰ ਗਲਤ ਉਹਨੂੰ ਫੜ ਲਿਆ, ਈਰਾਨ 'ਚੋਂ ਜਾ ਕੇ ਫੜ ਲਿਆ। ਨਹੀਂ, ਇਹ ਠੀਕ ਹੈ ਕਿ ਵੀ ਕਿਸੇ ਮੁਸਲਮਾਨ ਨਾਂ ਦੇ ਥੱਲੇ ਨਾਲ ਪਟੇਲ ਲਾ ਕੇ ਇਹਨੇ ਆਪਣੀ ਆਈਡੀ ਬਣਾਈ ਹੋਈ ਸੀ ਈਰਾਨ ਦੇ ਰਾਹੀਂ, ਕਿਉਂਕਿ ਕਿਸੇ ਹੱਦ ਤੱਕ ਜਿਵੇਂ ਅਸੀਂ ਕੱਲ ਈਰਾਨ ਵਾਲੇ ਸੈਗਮੈਂਟ ਦੇ ਵਿੱਚ ਪਰਸੋਂ ਡਿਸਕਸ ਕੀਤਾ ਸੀ ਕਿ ਈਰਾਨ ਦੀ ਕੋਆਪਰੇਸ਼ਨ ਲਾਈਨ ਵੀ ਇੰਡੀਆ ਨਾਲ ਰਹੀ ਹੈ। ਔਰ ਕਿਉਂਕਿ ਜਿਹੜਾ ਪਾਕਿਸਤਾਨ ਦਾ ਬਲੋਚਿਸਤਾਨ ਸੂਬਾ ਹੈ ਉਹਦੀ ਸਰਹੱਦ ਅਫਗਾਨਿਸਤਾਨ ਨਾਲ ਵੀ ਲੱਗਦੀ ਹੈ, ਈਰਾਨ ਨਾਲ ਵੀ ਲੱਗਦੀ ਹੈ, ਔਰ ਬਲੋਚਿਸਤਾਨ ਹੁਣ ਖਾਸ ਤੌਰ ਤੇ ਗਵਾਦਰ ਪੋਰਟ, ਸੀ ਪੈਕ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਔਰ ਪਾਕਿਸਤਾਨ ਦੇ ਕੋਲ ਹੁਣ ਤੱਕ ਤਾਂ ਇੱਕੋ ਇੱਕ ਪੋਰਟ ਕਰਾਚੀ ਦੀ ਰਹੀ ਹੈ, ਜਿਹਨੂੰ ਇੰਡੀਆ ਹਮੇਸ਼ਾ ਇਹ ਸਮਝਦਾ ਰਿਹਾ ਕਿ ਭਾਈ ਜਿਵੇਂ ਇਹਨਾਂ ਨੇ 65 ਜਾਂ 71 ਵੇਲੇ ਸ਼ਾਇਦ ਟਰਾਈ ਵੀ ਕੀਤੀ ਕਿ ਉਹਦਾ ਬਲੌਕੇਡ ਕਰ ਦਿਓ ਜਾ ਕੇ। ਇਹ ਵੱਖਰੀ ਗੱਲ ਹੈ ਕਿ ਵੀ ਉਹਦੇ 'ਚ ਉਹਨਾਂ ਨੇ ਇੰਡੀਆ ਦੀ ਇੱਕ ਆਪਣੀ ਜਿਹੜਾ ਜਹਾਜ਼ ਵੀ ਡੋਬ ਦਿੱਤਾ ਪਾਕਿਸਤਾਨੀ ਸਬਮੈਰੀਨ ਨੇ, ਜਿਹੜਾ ਇੱਕ ਵੱਡਾ ਉਹਨਾਂ ਦੀ ਪ੍ਰਾਪਤੀ ਸੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੂੰ ਵੀ ਇਹ ਰਿਹਾ ਕਿ ਭਾਈ ਜੇ ਇੱਕੋ ਇੱਕ ਪੋਰਟ ਨੂੰ ਇੰਡੀਆ ਕੋਲ ਇੰਨੀ ਇੱਕ ਵੱਡੇ ਜਹਾਜ਼ ਜਾਂ ਦੂਜਾ, ਜਦੋਂ ਤੁਹਾਡੇ ਕੋਲ ਇੱਕੋ ਇੱਕ ਕੋਈ ਚੀਜ਼ ਹੁੰਦੀ ਹੈ ਉਹਦਾ ਚਾਂਸ ਹੁੰਦਾ ਵੀ ਬਲੌਕ ਹੋਏ। ਸੋ ਉਹਨਾਂ ਨੂੰ ਵੀ ਅਲਟਰਨੇਟ ਪੋਰਟ ਚਾਹੀਦੀ ਸੀ। ਔਰ ਜ਼ਾਹਰ ਹੈ ਕਿ ਗਵਾਦਰ ਪੋਰਟ ਜਿਹਦੇ ਰਾਹੀਂ ਚਾਈਨਾ ਨੂੰ ਐਕਸੈਸ ਹੋਈ ਹੈ ਅਰੇਬੀਅਨ ਸੀ ਤੱਕ ਔਰ ਇਵੈਂਚੁਅਲੀ ਪਾਕਿਸਤਾਨ ਦੇ ਲਈ ਉਹ ਬੈਨੀਫੀਸ਼ੀਅਲ ਹੈ। ਹੁਣ ਇਹ ਵੀ ਇੱਕ ਇੰਡੀਆ ਨੂੰ ਰੜਕਦਾ ਹੈ ਔਰ ਪਾਕਿਸਤਾਨ ਦੇ ਵਿੱਚ ਅਨਸਟੇਬਿਲਿਟੀ, ਹਾਲਾਂਕਿ ਕਿਉਂਕਿ ਰੋਜ਼ਾਨਾ ਕੋਈ ਨਾ ਕੋਈ ਸਾਡਾ ਸੈਗਮੈਂਟ ਹੁੰਦਾ ਹੈ ਇਸ ਤੇ, ਤਾਂ ਮੈਂ ਡਿਟੇਲ 'ਚ ਨਹੀਂ ਜਾਵਾਂਗਾ ਕਿ ਭਾਰਤ ਨੇ 47 ਤੋਂ ਬਾਅਦ ਹੀ ਪਾਕਿਸਤਾਨ ਨੂੰ ਕਦੇ ਜ਼ਿਹਨੀ ਤੌਰ ਤੇ ਐਕਸੈਪਟ ਹੀ ਨਹੀਂ ਕੀਤਾ। ਉਸ ਦੇ ਲਈ ਉਹ ਕਸ਼ਮੀਰ ਦਾ ਮੁੱਦਾ ਹੋਏ, ਵਾਟਰ ਐਜ਼ ਏ ਵੈਪਨ ਹੋਏ, ਔਰ ਉਹ ਜਿਸ ਮਸ਼ਰਕੀ ਜਿਹੜਾ ਪਾਕਿਸਤਾਨ ਨੂੰ ਤੋੜਨਾ ਹੋਏ ਬੰਗਲਾਦੇਸ਼ ਬਣਾਉਣ ਦਾ, ਔਰ ਇਹਨਾਂ ਸਾਰਿਆਂ ਦੇ ਵਿੱਚ ਭਾਰਤ ਨੇ ਜਿਹੜਾ ਬਹੁਤ ਵੱਡਾ ਇੰਟੈਲੀਜੈਂਸ ਨੈਟਵਰਕ ਪਾਕਿਸਤਾਨ ਦੇ ਵਿੱਚ ਰੱਖਿਆ। ਔਰ ਜ਼ਾਹਰ ਹੈ ਭਾਵੇਂ ਬਹੁਤ ਵਾਰ ਅਸੀਂ ਪਿਛਲੇ ਪੀਰੀਅਡ 'ਚ ਦੇਖਦੇ ਰਹੇ ਹਾਂ ਗਰੀਬ ਦਲਿਤ ਜਾਂ ਸਿੱਖਾਂ ਦੇ ਮੁੰਡੇ ਬਾਰਡਰ ਪਿੰਡਾਂ ਦੇ, ਕੋਈ ਸਰਬਜੀਤ ਸਿੰਘ, ਕੋਈ ਕਸ਼ਮੀਰ ਸਿੰਘ, ਕੋਈ ਫਲਾਣਾ ਕਸ਼ਮੀਰ ਸਿੰਘ 35 ਸਾਲ ਬਾਅਦ ਜਿਹੜਾ ਪਾਕਿਸਤਾਨ ਦੀ ਜੇਲ੍ਹ 'ਚੋਂ ਭਾਰਤ ਦੇ ਹਵਾਲੇ ਹੋਇਆ ਸੀ। ਔਰ ਉਹਨੇ ਪਹਿਲੀ ਗੱਲ ਆਉਂਦਿਆਂ ਕਹੀ ਸੀ ਕਿ ਜੀ ਇਹ ਸਾਨੂੰ ਇਹਨਾਂ ਨੇ ਵਰਤਿਆ, ਸਾਡਾ ਮਜ਼ਹਬ ਵੀ ਜਿਹੜਾ ਉਹ ਮੇਰੀ ਸੁਨਨਤ ਵੀ ਕੀਤੀ, ਮੈਨੂੰ ਟ੍ਰੇਨਡ ਕੀਤਾ ਸੀ ਇਸਲਾਮਿਕ ਸਾਰੇ 'ਚ ਕਿ ਨਮਾਜ਼ ਕਿਵੇਂ ਕਰਨੀ ਹੈ। ਦੂਜੇ ਔਰ ਜਦੋਂ ਮੈਂ ਫੜਿਆ ਗਿਆ ਔਰ ਉਸ ਤੋਂ ਬਾਅਦ ਕਿਸੇ ਨੇ ਬਾਤ ਨਹੀਂ ਪੁੱਛੀ, ਸਾਡੇ ਘਰਦਿਆਂ ਨੂੰ ਵੀ ਨਹੀਂ ਪੁੱਛਿਆ। ਸੋ ਇਹੀ ਪਾਰਟ ਅਸੀਂ ਦੇਖਦੇ ਹਾਂ ਕਿ ਵੀ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ
ਕਿ ਬੇਸ਼ੱਕ ਭਾਰਤ ਦੇ ਹਾਕਮ ਜਾਂ ਉਹਨਾਂ ਦਾ ਮੀਡੀਆ ਜਾਂ ਦੂਜਾ ਉਹ ISI ISI ਦਾ ਰੌਲਾ ਪਾਉਂਦੇ ਨੇ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਭਾਰਤ ਦੀਆਂ ਖੁਫੀਆ ਏਜੰਸੀਆਂ, ਖਾਸ ਤੌਰ ਤੇ ਜਦੋਂ ਇੰਦਰਾ ਗਾਂਧੀ ਨੇ ਰਾਹ ਬਣਾਈ, ਰਾਹ ਦੀ ਜਿਹਨੂੰ ਰਿਸਰਚ ਐਂਡ ਐਨਾਲਿਸਿਸ ਵਿੰਗ ਕਹਿੰਦੇ ਨੇ, ਬ੍ਰਿਟਿਸ਼ ਪੀਰੀਅਡ ਦੇ ਵਿੱਚ ਇੰਟੈਲੀਜੈਂਸ ਬਿਊਰੋ ਐਗਜ਼ਿਸਟ ਕਰਦਾ ਸੀ IB, ਕਿਉਂਕਿ ਬ੍ਰਿਟਨ ਉਸ ਵੇਲੇ ਨਾਲ ਸੈਕੰਡ ਵਰਲਡ ਵਾਰ ਦਾ ਅਸੀਂ ਪੀਰੀਅਡ ਦੇਖਦੇ ਆਂ। ਜਾਪਾਨੀ ਜਿਹੜੇ ਨੇ ਉਹ ਰੰਗੂਨ ਉਹਨਾਂ ਨੇ ਲੈ ਲਿਆ ਸੀ, ਕਲਕੱਤੇ ਤੇ ਬੰਬ ਪੈ ਰਹੇ ਸੀ। ਸੋ ਉਹਨਾਂ ਸਾਰਿਆਂ ਦਾ ਨੈਟਵਰਕ ਜਿਹੜਾ ਇਧਰੋਂ ਰਸ਼ੀਅਨ ਫੀਅਰ ਸੀ ਕਿ ਵਾਇਆ ਅਫਗਾਨਿਸਤਾਨ ਨਾ ਆਏ ਪਹਿਲੇ ਪੀਰੀਅਡ। ਸੋ ਬ੍ਰਿਟਿਸ਼ ਵੀ ਉਹਨਾਂ ਦੀ ਇੰਟੈਲੀਜੈਂਸ ਬਿਊਰੋ ਕੁਆਇਟ ਐਫੀਸ਼ੀਐਂਟ ਸੀ, ਔਰ ਉਹਨਾਂ ਨੇ ਵਿਦਨ ਵੀ ਜਿਹੜਾ ਜੇ ਉਹਨਾਂ ਨੇ 33 ਕਰੋੜ ਲੋਕਾਂ ਦੇ ਉੱਤੇ ਰੂਲ ਕੀਤਾ ਜਸਟ 25-30 ਹਜ਼ਾਰ ਬੰਦਿਆਂ ਨੇ, ਤਾਂ ਉਹਨਾਂ ਦਾ ਇੱਕ ਆਪਣਾ ਨੈਟਵਰਕ ਜਿਹੜਾ ਗ੍ਰਾਸ ਰੂਟ ਪਿੰਡ ਲੈਵਲ ਤੇ ਲੰਬੜਦਾਰ, ਜ਼ੈਲਦਾਰ, ਇਹ ਉਹ ਸਾਰੇ, ਉਹ ਇੱਕ ਵੱਖਰਾ ਟੌਪਿਕ ਹੈ ਕਿ ਕਿਵੇਂ ਬ੍ਰਿਟਿਸ਼ਰਸ ਨੇ ਵਿਦਨ ਕੰਟਰੀ ਦੇਸੀਆਂ ਦੇ ਵਿੱਚ ਆਪਣਾ ਇੱਕ ਵੱਡਾ ਮੁਖਬਰਾਂ ਦਾ ਇੱਕ ਜਾਲ ਵਿਛਾਇਆ ਹੋਇਆ ਸੀ, ਜਿਸ ਤਰੀਕੇ ਨਾਲ ਉਹਨਾਂ ਨੇ ਹਕੂਮਤ ਕੀਤੀ। ਔਰ ਜਾਣ ਤੋਂ ਪਹਿਲਾਂ ਕੈਪੀਟਲ ਇਹਨਾਂ ਦੀ ਜਿਹੜੀ ਦਿੱਲੀ ਔਰ ਸ਼ਿਮਲਾ ਰਹੀ ਹੈ, ਕਈ ਹਫ਼ਤੇ, ਜਦੋਂ 15 ਅਗਸਤ 1907 ਉਸ ਤੋਂ ਕਈ ਹਫ਼ਤੇ ਪਹਿਲਾਂ ਲਗਾਤਾਰ ਭੱਠੀਆਂ ਦੇ ਵਿੱਚ ਫਾਈਲਾਂ, ਕਾਗਜ਼ ਉਹ ਸਾੜਦੇ ਰਹੇ, ਕਿਉਂਕਿ ਜਿਹੜਾ ਬਹੁਤ ਸਾਰਾ ਰੈਕਡ ਇਸ ਕਿਸਮ ਦਾ ਸੀ, ਕੌਣ ਕੀ ਕਰਦਾ ਰਿਹਾ ਜਾਂ ਕਿਵੇਂ ਆ, ਉਹਨਾਂ ਨੇ ਬਿਲਕੁਲ ਡਿਸਟਰੋਏ ਕਰ ਦਿੱਤਾ ਤਾਂ ਕਿ ਪੋਸਟ 47 ਚ ਕੋਈ ਸਾਹਮਣੇ ਨਾ ਆਏ। ਔਰ ਇਹੀ ਕਾਰਨ ਹੈ ਕਿ ਜਿਹੜੇ ਅੰਗਰੇਜ਼ਾਂ ਦੇ ਕੁੱਤੇ ਸੀ, ਕੋਈ ਰਾਏ ਬਹਾਦਰ, ਕੋਈ ਸਰਦਾਰ ਬਹਾਦਰ, ਕੋਈ ਖਾਨ ਬਹਾਦਰ, ਔਰ ਇਸ ਕਿਸਮ ਦੇ ਉਹੀ ਤੁਸੀਂ ਜਿਹੜੇ ਨਵੇਂ ਬਣੇ ਮੁਲਕ ਨੇ ਉਹਨਾਂ 'ਚ ਭਾਰਤ ਹੋਏ, ਪਾਕਿਸਤਾਨ ਹੋਏ ਜਾਂ ਬਾਅਦ ਦੇ ਵਿੱਚ ਬੰਗਲਾਦੇਸ਼, ਜਾਂ ਤੁਸੀਂ ਦੇਖੋਗੇ ਕਿ ਉਹੀ ਨਸਲ ਜਿਹੜੀ ਹੈ ਉਹ ਅੱਗੇ ਆਈ। ਜਿਹੜੇ ਅੰਗਰੇਜ਼ਾਂ ਦੇ ਵੀ ਕੈਪਟਨ ਅਮਰਿੰਦਰ ਔਰ ਇਹਨਾਂ ਦੇ ਤਾਂ ਪੁਰਖਿਆਂ ਦਾ ਪਹਿਲਾਂ ਹੀ ਪਤਾ ਹੈ ਵੀ ਇਹਨਾਂ ਨੇ ਇਹ ਮਹਾਰਾਜਿਆਂ ਤੇ ਰਾਜਿਆਂ ਨੇ ਕਿ ਇਹ ਤਾਂ ਨੋਨ ਫੇਸਿਸ ਸੀ, ਪਰ ਜਿਹੜੇ ਈਵਨ ਸਿਵਲ ਦੇ ਵਿੱਚ ਉਹਨਾਂ ਦੇ ਮੁਖਬਰਾਂ ਦਾ ਟੋਲਾ ਸੀ ਔਰ ਉਹਨਾਂ ਦੇ ਇੰਟਰਸਟ ਲਈ ਕੰਮ ਕਰਦੇ, ਜਿਹੜੀ ਬਹੁਤ ਵੱਡੀ ਗਿਣਤੀ 'ਚ ਸੀ। ਲੇਕਿਨ 47 ਤੋਂ ਬਾਅਦ ਭਾਰਤ ਨੇ ਜਿੱਥੇ ਇੰਟੈਲੀਜੈਂਸ ਬਿਊਰੋ ਔਰ ਇਸ ਸਾਰੇ ਨੂੰ ਤਾਂ ਜਿਹੜਾ ਉਹ ਫੈਂਗਸ ਦਿੱਤੇ, ਲੇਕਿਨ ਜਦੋਂ ਇੰਦਰਾ ਗਾਂਧੀ ਆਈ, ਜ਼ਾਹਰ ਹੈ ਇੰਦਰਾ ਗਾਂਧੀ ਦਾ ਪੂਰਾ ਝੁਕਾਅ ਸੋਵੀਅਤ ਯੂਨੀਅਨ ਦੇ ਖੈਮੇ 'ਚ ਸੀ, ਉਹ ਇੱਕ ਸੈਟੇਲਾਈਟ ਕੰਟਰੀ ਬਣੀ ਔਰ ਇੱਕ ਸਟੇਜ ਤੇ KGB ਦਾ ਜਿਹੜਾ ਹੈੱਡਕੁਆਰਟਰ ਸੀ ਈਵਨ ਮਿਡਲ ਈਸਟ ਦੇ ਆਪਰੇਸ਼ਨਸ ਦਾ, ਉਹ ਦਿੱਲੀ ਸੀ। ਇਹ ਗੱਲ ਮੈਂ ਨਹੀਂ ਕਹਿੰਦਾ, ਬਾਰਬਰਾ ਕ੍ਰੋਸੈਟ ਜਿਹੜੀ ਨਿਊਯਾਰਕ ਟਾਈਮਸ ਦੀ ਬਿਊਰੋ ਚੀਫ ਸੀ ਦਿੱਲੀ 'ਚ, ਉਹਨੇ ਇੱਕ ਕਿਤਾਬ ਲਿਖੀ ਹੈ ਇੰਡੀਆ ਇਨ ਦਾ 21st ਸੈਂਚੁਰੀ, ਔਰ ਇਹ ਬਾਰਬਰਾ ਕ੍ਰੋਸੈਟ ਪ੍ਰੋਫੈਸਰ ਆਫ ਜਰਨਲਿਜ਼ਮ ਵੀ ਰਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ, ਔਰ ਨਵੰਬਰ 84 'ਚ ਸਿੱਖਾਂ ਨਾਲ ਕੀ ਹੋਇਆ ਉਸ ਤੋਂ ਪਹਿਲਾਂ ਕਸ਼ਮੀਰ ਦੇ ਵਿੱਚ ਜਿਹੜਾ ਉਸ ਦੇ ਉੱਤੇ ਉਹਨੇ ਕਾਫੀ ਚੰਗੀਆਂ ਉਹਦੀਆਂ ਲਿਖਤਾਂ, ਨਿਰਪੱਖ ਜੂਇਸ਼ ਲੇਡੀ ਸੀ। ਔਰ ਬਹੁਤ ਵਾਰ ਭਾਵੇਂ ਇਹਨਾਂ 'ਚੋਂ ਕੁਛ ਇੱਥੇ ਇੰਡੀਅਨ ਗੇਮ ਖੇਡਦੇ ਨੇ, ਪਰ ਕੁਛ ਨੇ ਜਿਹੜੇ ਜਿਨ੍ਹਾਂ ਨੇ ਆਪਣੇ ਲੋਕਾਂ ਨਾਲ ਕੀ ਹੋਇਆ ਉਹਨੂੰ ਫੀਲ ਕੀਤਾ, ਕਿਤੇ ਨਾ ਕਿਤੇ ਉਹ ਗੱਲ ਬਾਹਰ ਆ ਜਾਂਦੀ ਹੈ। ਔਰ ਉਹਨੇ ਉਸ ਕਿਤਾਬ 'ਚ ਇੰਡੀਆ ਇਨ 21st ਸੈਂਚੁਰੀ 'ਚ ਲਿਖਿਆ ਕਿ ਵੀ ਇਹ ਸਾਰੀ ਲੇਟ 70s ਦੀ ਗੱਲ ਕਰ ਰਹੀ ਆ ਔਰ 80s ਦੀ, ਕਿ KGB ਦੇ ਸਾਰੇ ਹੀ ਆਪਰੇਸ਼ਨ ਜਿਹੜੇ ਨੇ ਉਹਨਾਂ ਦਾ ਜਿਹੜਾ ਮਾਸਕੋ ਤੋਂ ਬਾਅਦ ਦੂਸਰਾ ਹੈੱਡਕੁਆਰਟਰ ਸੀ ਉਹ ਦਿੱਲੀ ਸੀ। ਸੋ ਇਹ ਮੈਂ ਸਾਰੀ ਬੈਕਗ੍ਰਾਉਂਡ ਇਸ ਲਈ ਦਿੱਤੀ ਹੈ ਕਿ ਸਾਨੂੰ ਬਹੁਤ ਵਾਰ ਅਸੀਂ ਭਾਰਤੀ ਮੀਡੀਆ ਨੇ ਕੀ ਕਿਹਾ ਜਾਂ ਅੱਜ ਸੋਸ਼ਲ ਮੀਡੀਆ, ਇਹ ਤਾਂ ਚੀਜ਼ਾਂ ਸਾਹਮਣੇ ਹੁੰਦੀਆਂ ਨੇ, ਪਰ ਕਿੰਨੀ ਪਰਤ ਦਰ ਪਰਤ ਇਹਨਾਂ ਦਾ ਖੁਫੀਆ ਤੰਤਰ ਹੈ ਔਰ ਇਹ ਕਿਵੇਂ ਆਪਰੇਟ ਕਰਦੇ ਨੇ, ਕਿਸ ਵੱਡੇ ਪੈਮਾਨੇ ਤੱਕ ਇਹਨਾਂ ਦੀ ਘੁਸਪੈਠ ਸਾਡੀਆਂ ਕਮਿਊਨਿਟੀਜ਼ 'ਚ ਹੈ। ਔਰ ਜੇ ਅਸੀਂ ਬਾਹਰ ਸਭ ਤੋਂ ਵੱਡਾ ਦਹਿਸ਼ਤਗਰਦੀ ਦਾ ਕਾਰਾ ਕੈਨੇਡਾ ਦੀ ਹਿਸਟਰੀ 'ਚ ਔਰ ਦੁਨੀਆ ਭਰ 'ਚ ਸਿੱਖਾਂ ਨੂੰ ਬਦਨਾਮ ਕਰਨ ਦਾ ਕਨਿਸ਼ਕਾ ਬੰਬ ਬਲਾਸਟ ਜਿਹੜੇ 1985 'ਚ ਇਹਨਾਂ ਨੇ ਕਰਵਾਇਆ, ਤੁਸੀਂ ਦੇਖੋ ਵੀ ਅੱਜ ਤੱਕ ਵੀ ਇਸ ਗੱਲ ਨੂੰ 85 ਤੋਂ ਲੈ ਕੇ ਹੁਣ ਤੱਕ ਤੁਸੀਂ 35 ਸਾਲ ਲੰਘ ਗਏ ਨੇ, ਲੇਕਿਨ ਸਾਰੇ ਦੇ ਉੱਤੇ ਇਹਨਾਂ ਦੇ ਫਿੰਗਰਪ੍ਰਿੰਟਸ ਨੇ ਜਿਨ੍ਹਾਂ ਨੇ ਇਹਨਾਂ ਨੂੰ ਐਕਸਪੋਜ਼ ਵੀ ਕੀਤਾ। ਉਹ ਕਿਸੇ ਨੇ ਨਹੀਂ, ਉਹਨੇ ਇੱਕ ਨੇ ਲਿਖਿਆ ਸੀ ਕਿ ਬਈ ਲੈ ਜਾਓ ਟਰੱਕ ਭਰ ਕੇ ਇੰਡੀਅਨ ਹਾਈ ਕਮਿਸ਼ਨ ਔਰ ਕੌਂਸੂਲੇਟਸ ਦੇ ਬਾਹਰ ਔਰ ਤੁਹਾਨੂੰ ਨਜ਼ਰ ਆ ਜਾਏਗਾ ਕਿ ਭਾਈ ਇਹ ਸਾਰਿਆਂ ਦੇ ਉੱਤੇ ਹੀ ਫਿੰਗਰਪ੍ਰਿੰਟ ਇਹਨਾਂ ਦੇ ਇੰਡੀਅਨ ਏਜੰਸੀਆਂ ਦੇ ਨੇ। ਪੰਜਾਬ ਦੇ ਵਿੱਚ ਇੱਕ ਤਾਂ ਬਾਹਰ ਕਰਦੇ ਨੇ ਵਿਦਨ ਦਾ ਮੂਵਮੈਂਟ ਕਿਵੇਂ ਇਹਨਾਂ ਨੇ ਘੁਸਪੈਠ ਕੀਤੀ, ਉਹ ਜਿਹੜਾ ਅੱਜ ਇਹਨਾਂ ਸਾਰਿਆਂ ਦਾ ਪਿਓ ਬਣਿਆ ਹੋਇਆ ਮੋਦੀ ਦਾ ਵੀ, ਅਮਿਤ ਸ਼ਾਹ ਦਾ ਵੀ ਤੇ ਭਾਰਤ ਮਾਂ ਦਾ ਵੀ, ਅਜੀਤ ਡੋਭਾਲ ਜਿਹੜਾ ਇੰਟੈਲੀਜੈਂਸ ਬਿਊਰੋ 'ਚ ਰਿਹਾ ਔਰ ਜਿਹਦਾ ਚੇਲਾ ਦਿਨਕਰ ਗੁਪਤਾ ਅੱਜ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦਾ,
ਉਹਨੇ ਕਿੰਨੀ ਉਹਦੇ ਲੇਖਾਂ 'ਚ ਔਰ ਉਹਦੇ ਇੰਟਰਵਿਊ ਆਇਆ, ਉਹਨੇ ਕਿਹਾ ਜੀ ਮੈਂ ਕਿਵੇਂ ਆਪਰੇਸ਼ਨ ਬਲੈਕ ਥੰਡਰ ਕੀਤਾ, ਕਿਵੇਂ ਮੈਂ ਉੱਥੇ ਭੁਲੇਖਾ ਦੇ ਕੇ ਕਿ ਜੀ ਮੈਂ ISI ਦਾ ਕਰਨਲ ਹੈ, ਮੈਂ ਵਿੱਚ ਵੜ ਗਿਆ ਜੁਝਾਰੂਆਂ ਦੇ ਔਰ ਮੈਂ ਅੰਮ੍ਰਿਤਸਰ 'ਚ ਰਹਿੰਦੇ ਆ ਰਿਕਸ਼ਾ ਚਲਾਉਂਦਾ ਸੀ ਇਹ ਵੋ। ਸੋ ਇਹ ਗੱਲ, ਇਹ ਤਾਂ ਅਸੀਂ 35 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ, 36 ਸਾਲ। ਤੁਸੀਂ ਅੱਜ ਅੰਦਾਜ਼ਾ ਲਾਓ ਵੀ ਕਿਸ ਹੱਦ ਤੱਕ ਹੁਣ ਤਾਂ ਟੈਕਨੋਲੋਜੀ IT ਸੈਕਟਰ ਇਹਨਾਂ ਦੇ ਕੋਲ ਹੈ ਔਰ ਦੁਨੀਆ ਦੀਆਂ ਬਹੁਤ ਸਾਰੀਆਂ ਕੰਟਰੀਜ਼ ਨੇ ਆਊਟਸੋਰਸ ਕੀਤਾ ਹੋਇਆ ਹੈ, ਇਹ ਬੈਠੇ ਹੋਏ ਨੇ। ਜੇ ਹੁਣ ਉਹਦਾ ਗੂਗਲ ਦਾ ਪਿਚੂਰੀ ਜਿਹੜਾ ਇੰਡੀਆ ਪਿਚੂਰੀ ਕੇ ਪਿਚੌਰੀ, ਉਹ ਕਹਿੰਦਾ ਜੀ ਇੰਨੇ 1000 ਕਰੋੜ ਅਸੀਂ ਇੰਡੀਆ 'ਚ ਇਨਵੈਸਟ ਕਰਾਂਗੇ, ਜਾਂ ਅੱਜ ਜਿਹੜੇ ਸਿੱਖੀ ਦੀ ਗੱਲ ਕਰਨ ਵਾਲੇ, ਆਜ਼ਾਦੀ ਦੀ ਗੱਲ ਕਰਨ ਵਾਲੇ, ਕਸ਼ਮੀਰੀਆਂ ਦੇ, ਸਿੱਖਾਂ ਦੇ, ਈਵਨ TV 84 ਜੇ ਬੈਨ ਹੁੰਦਾ ਹੈ ਇੰਡੀਆ 'ਚ, ਦੂਜਾ। ਸੋ ਇਹ ਸਾਰੇ ਕਿਉਂਕਿ ਜਿਹੜੇ ਅੱਜ ਸੋਸ਼ਲ ਨੈਟਵਰਕਿੰਗ ਹੈ ਇਹਨਾਂ ਦੇ ਕੋਲ ਹੈ, ਇਹ ਸਾਰੇ ਇਨਫੋਰਮੇਸ਼ਨ ਵੀ ਦਿੰਦੇ ਨੇ ਔਰ ਇੱਥੇ ਕੁਝ ਵੀ ਸੇਫ ਨਹੀਂ ਹੈ। ਲੇਕਿਨ ਗੱਲ ਮੈਂ ਪਾਕਿਸਤਾਨ ਫੋਕਸ, ਜਦੋਂ ਮੈਂ ਕਿਹਾ ਕਿ ਅਸੀਂ ਕੁਲਭੂਸ਼ਣ ਯਾਦਵ ਦੀ ਗੱਲ ਕੀਤੀ ਸੀ ਕਿ ਜੀ ਇੰਡੀਆ ਪ੍ਰੋਟੈਸਟ ਕਰ ਰਿਹਾ ਕਿ ਦੇਖੋ ਇਹ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜੂਰਿਸ ਨੇ, ICJ ਨੇ ਜਿਹੜਾ ਫੈਸਲਾ 17 ਜੁਲਾਈ 2019 ਨੂੰ ਦਿੱਤਾ ਸੀ ਕਿ ਜੀ ਕੌਂਸਲਰ ਐਕਸੈਸ ਦਿੱਤੀ ਜਾਏ ਇੰਡੀਆ ਨੂੰ, ਉਹ ਪਾਕਿਸਤਾਨ ਨਹੀਂ ਦੇ ਰਿਹਾ। ਹਾਲਾਂਕਿ ਪਾਕਿਸਤਾਨ ਨੇ ਇੱਕ ਪਹਿਲੀ ਐਕਸੈਸ ਇਹਨਾਂ ਨੂੰ ਆਲਰੇਡੀ ਦਿੱਤੀ ਹੋਈ ਸੀ ਔਰ ਇਹ ਜਿਹੜੀ ਹੈ ਉਹਨਾਂ ਨੇ ਉਸ ਤੋਂ ਪਹਿਲਾਂ ਯਾਦਵ, ਕੁਲਭੂਸ਼ਣ ਯਾਦਵ ਦੀ ਮਦਰ ਔਰ ਉਹਨਾਂ ਦੀ ਵਾਈਫ ਵੀ 25 ਦਸੰਬਰ 2017 ਨੂੰ ਕੁਲਭੂਸ਼ਣ ਯਾਦਵ ਨੂੰ ਮਿਲੇ ਜਾ ਕੇ, ਉਹਨਾਂ ਨੇ ਪੂਰੀ ਵਿਦ ਡਿਗਨਿਟੀ ਉਹਨਾਂ ਨੂੰ ਮੌਕਾ ਦਿੱਤਾ, ਕਿਉਂਕਿ 10 ਅਪ੍ਰੈਲ 2017 ਨੂੰ ਇਹ ਕੁਲਭੂਸ਼ਣ ਯਾਦਵ ਜਿਹੜਾ ਸਰਵਿੰਗ ਕਮਾਂਡਰ ਇੰਡੀਅਨ ਨੇਵੀ ਦਾ ਹੈ, ਇਹ ਬਲੋਚਿਸਤਾਨ ਦੇ ਵਿੱਚ ਕਾਬੂ ਆਇਆ, ਕਿਉਂਕਿ ਬਲੋਚਿਸਤਾਨ ਨੂੰ ਅਨਸਟੇਬਲ ਕਰਨਾ, ਉੱਥੇ ਵਾਇਲੈਂਸ ਕਰਵਾਣੀ। ਜਾਂ ਅਸੀਂ ਲੇਟਲੀ ਵੀ ਜਦੋਂ ਪਿਛਲੇ ਹਫ਼ਤਿਆਂ 'ਚ ਅਸੀਂ ਦੇਖਿਆ ਕਿ 2 ਜਿਹੜੀਆਂ ਕਾਰਵਾਈਆਂ ਸੋ ਕਾਲਡ ਇਹਨਾਂ ਦੀ ਨੈਸ਼ਨਲਿਸਟ ਆਰਮੀ ਦੇ ਨਾਂ ਥੱਲੇ, ਬਲੋਚ ਲਿਬਰੇਸ਼ਨ ਆਰਮੀ ਸ਼ਾਇਦ BLA, ਉਹਨੂੰ ਅਮਰੀਕਾ ਨੇ ਵੀ ਟੈਰਰਿਸਟ ਗਰੁੱਪ ਡਿਕਲੇਅਰ ਕੀਤਾ ਹੋਇਆ ਹੈ। ਕਰਾਚੀ ਦੇ ਵਿੱਚ ਪਾਕਿਸਤਾਨੀ ਸਟਾਕ ਐਕਸਚੇਂਜ ਤੇ ਅਟੈਕ, ਉਸ ਤੋਂ ਕੁਝ ਹਫ਼ਤੇ ਪਹਿਲਾਂ ਕਰਾਚੀ ਦੇ ਵਿੱਚ ਹੀ ਜਿਹੜਾ ਚਾਈਨੀਜ਼ ਕੌਂਸੂਲੇਟ ਤੇ ਅਟੈਕ। ਸੋ ਇਸ ਸਾਰੇ ਜਿਹੜਾ ਬੈਕਗਰਾਉਂਡ ਦੇ ਵਿੱਚ ਜਿੱਥੇ ਇੰਡੀਆ ਨੇ ਅਫਗਾਨਿਸਤਾਨ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਅਫਗਾਨਿਸਤਾਨ ਦਾ 16-17 ਕੌਂਸੂਲੇਟ ਖੋਲੇ ਹੋਏ ਨੇ, ਪਰ ਦੱਸੋ ਉੱਥੇ ਇਹਨਾਂ ਦੇ ਕੌਂਸੂਲੇਟ ਕਿਹੜੇ ਇਹਨਾਂ ਕੋਲੋਂ ਵੀਜ਼ਾ ਲੈਣ ਆਉਂਦੇ ਨੇ, ਜਾਂ ਉਹੀ ਕਿੰਨਾ ਕੁ ਅਫਗਾਨਿਸਤਾਨ ਦੀ ਕਿੰਨੀ ਕੁ ਡੈਪਥ ਹੈ ਕਿ ਉਹ ਕਾਬਲ ਤੋਂ ਵੀਜ਼ਾ ਨਹੀਂ ਲੈ ਸਕਦੇ, ਜਾਂ 2 ਜਾਂ 3 ਸਮਝ ਆ ਸਕ, ਪਰ ਉਹ ਸਾਰੇ ਹੀ ਜਸੂਸੀ ਦੇ ਅੱਡੇ, ਤਾਂ ਕਿ ਉਹਦੇ ਰਾਹੀਂ ਈਰਾਨ ਦੇ ਨਾਲ ਵੀ ਕਿਤੇ ਨਾ ਕਿਤੇ ਸਾਂਢ-ਗਾਂਢ ਸੀ ਔਰ ਪਾਕਿਸਤਾਨ ਗੜਬੜ। ਔਰ ਇਸ ਵੇਲੇ ਬਲੋਚਿਸਤਾਨ, ਕਿਉਂਕਿ ਫਿਰ ਗੱਲ ਕੱਲਾ ਇਹ ਨਹੀਂ ਹੈ ਵੀ ਏਜੰਸੀਆਂ ਕੱਲੇ ਕੰਮ ਕਰਦੀਆਂ, ਅਸੀਂ ਇਹ ਦੇਖਦੇ ਹਾਂ ਕਿ ਇੰਡੀਆ ਦੀ ਇੰਟੈਲੀਜੈਂਸ ਵਾਲੀਆਂ ਏਜੰਸੀਆਂ ਰਾਹ ਕਿਤੇ ਨਾ ਕਿਤੇ ਹੈਂਡ ਜੁਆਇਨ ਅਮਰੀਕਾ ਦੀ CIA ਨਾਲ ਵੀ ਕਰਦੇ ਨੇ, ਐਕਸਚੇਂਜ ਆਫ ਇਨਫੋਰਮੇਸ਼ਨ ਦੇ ਨਾਂ ਥੱਲੇ। ਔਰ ਸਭ ਤੋਂ ਡਰੈਡਿਡ ਇਹਨਾਂ ਸਾਰੀਆਂ ਏਜੰਸੀਆਂ ਦੀ ਅੱਗੋਂ ਮਾਂ ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਮੋਸਾਦ, ਉਹਦਾ ਇੱਕ ਬਹੁਤ ਡਰੈਡਿਡ ਨੈਟਵਰਕ ਹੈ। ਔਰ ਇੱਕ ਕੈਨੇਡੀਅਨ ਜਿਹੜਾ ਬਾਅਦ ਦੇ ਵਿੱਚ ਜਿਹਨੇ ਉਹਨੂੰ ਛੱਡਿਆ ਸੀ, ਉਹਨੇ ਇੱਕ ਕਿਤਾਬ ਵੀ ਲਿਖੀ ਸੀ ਮੋਸਾਦ ਲਈ, ਉਹ ਕੰਮ ਕਰਦਾ ਰਿਹਾ ਔਰ ਹੁਣ ਤਾਂ ਮੈਂ ਉਹ ਕਿਤਾਬ ਵੀ ਪੜ੍ਹਿਆ, ਕਈ ਵਰੇ ਬੀਤ ਗਏ ਨੇ, ਮੈਨੂੰ ਲੱਗਦਾ ਵੀ ਦੁਬਾਰਾ ਪੜ੍ਹਨ ਵਾਲੀ। ਉਹਨੇ ਉਸ ਜ਼ਮਾਨੇ 'ਚ ਸ਼ਾਇਦ ਅੱਜ ਤੋਂ 12-15 ਸਾਲ ਪਹਿਲਾਂ ਦੀ ਹੈ, ਉਹਦਾ ਕਿਤਾਬ ਸੀ ਬਾਈ ਦਾ ਵੇ ਆਫ ਡਿਸੈਪਸ਼ਨ ਵੀ ਵਿਨ ਦਾ ਵਾਰ, ਜਾਂ ਵੀ ਵਨ ਦਾ ਵਾਰ, ਵੀ ਵਿਨ, ਆਈ ਥਿੰਕ ਕਿ ਡਿਸੈਪਸ਼ਨ, ਔਰ ਇਹੀ ਉਹਨਾਂ ਦਾ ਇਨਸਿਗਨੀਆ ਵੀ ਹੈ ਮੋਸਾਦ ਦਾ। ਹੁਣ ਜਿਹੜਾ ਜਦੋਂ ਪਾਕਿਸਤਾਨ ਦਾ ਮਾਮਲਾ ਆਉਂਦਾ ਹੈ, ਉਹਦੇ 'ਚ ਕਈ ਵਾਰ ਇਜ਼ਰਾਈਲ, ਅਮਰੀਕਾ ਔਰ ਇੰਡੀਅਨ ਏਜੰਸੀਆਂ ਵੀ ਇੱਕ ਪੇਜ ਤੇ ਹੁੰਦੀਆਂ ਜਦੋਂ ਉਹਨਾਂ ਦਾ ਨਿਊਕਲੀਅਰ ਪ੍ਰੋਗਰਾਮ ਹੈ। ਹੁਣ ਜੇ ਬਲੋਚਿਸਤਾਨ ਦਾ ਜਾਂ ਗਵਾਦਰ ਦਾ ਇਸ਼ੂ ਹੈ, ਉਹਦੇ 'ਚ ਵੀ ਇਹ ਤਿੰਨੋਂ ਇੱਕੋ ਪੇਜ ਤੇ ਨੇ, ਕਿਉਂਕਿ ਚਾਈਨਾ ਪਾਕਿਸਤਾਨ ਦਾ ਅਲਾਇੰਸ, ਔਰ ਜ਼ਾਹਰ ਹੈ ਕਿ ਇਸ ਸਾਰੇ ਦੇ ਲਈ ਜੇ ਅਮਰੀਕਾ ਜਾਂ ਇਜ਼ਰਾਈਲ ਨੇ ਵੀ ਕੁਝ ਕਰਨਾ ਹੈ ਤੇ ਇੰਡੀਆ ਐਜ਼ ਅ ਫਰੰਟ ਸਟੇਟ ਯੂਜ਼ ਹੁੰਦਾ ਹੈ। ਸੋ ਇਹ ਜਿਹੜਾ ਕੁਲਭੂਸ਼ਣ ਯਾਦਵ ਦਾ 3 ਮਾਰਚ 2016 ਨੂੰ ਕਾਬੂ ਆਣਾ ਸੀ, ਇਹ ਇੱਕ ਬਹੁਤ ਵੱਡਾ ਉਹਨਾਂ ਦਾ, ਕਿਉਂਕਿ ਜਦੋਂ ਇਹਨਾਂ ਦਾ ਕੋਈ ਸਰਗਣਾ ਹੁੰਦਾ ਉਹ ਇੱਕ ਨੈਟਵਰਕ ਫੈਲਾਉਂਦਾ ਹੈ ਜਿਹਨੂੰ ਮੋਡਿਊਲ ਕਹਿੰਦੇ ਨੇ। ਉਸ ਮੋਡਿਊਲ ਦੇ ਥੱਲੇ ਉਹਨਾਂ ਨੇ ਆਪਣੇ ਸੇਫ ਹਾਊਸ ਕ੍ਰੀਏਟ ਕੀਤੇ ਹੁੰਦੇ ਨੇ, ਉਹਨਾਂ 'ਚ ਫਿਰ ਅੱਗੇ ਭਰਤੀ ਕੀਤੇ ਹੁੰਦੇ ਨੇ, ਉਹਨਾਂ ਨੇ ਅੱਗੋਂ ਹਾਇਰ ਕੀਤੇ ਹੁੰਦੇ ਨੇ। ਸੋ ਬਹੁਤ ਵੱਡਾ ਨੈਟਵਰਕ ਹੈ। ਜਦੋਂ ਕੁਲਭੂਸ਼ਣ ਯਾਦਵ ਫੜਿਆ ਗਿਆ 3 ਮਾਰਚ 2016 ਨੂੰ, ਉਸ ਤੋਂ ਬਾਅਦ ਦੇ ਜੇ ਤੁਸੀਂ 2-3 ਸਾਲ ਦੇਖੋ ਉਸ ਤੋਂ ਪਹਿਲਾਂ ਦੇ, ਤਾਂ ਬਹੁਤ ਸਾਰੇ
ਵਾਇਲੈਂਸ ਦੇ ਵਾਕਿਆ ਜਿਹੜੇ ਨੇ ਹਿੱਸਾ ਦੇ ਬੰਬ ਬਲਾਸਟ ਕਿਲਿੰਗਸ ਇਹ ਹੋ ਰਹੇ ਔਰ ਇਹਦੇ ਫੜੇ ਜਾਣ ਕਿਉਂਕਿ ਇਹਦਾ ਬ੍ਰੇਕਡਾਊਨ ਹੋ ਗਿਆ। ਹੁਣ ਤਾਂ ਇਹ ਹੈ ਵੀ ਕੋਈ ਉਹ ਵੀ ਹੁੰਦੇ ਨੇ ਜਿਹੜੇ ਮੂੰਹ ਹੀ ਨਹੀਂ ਖੋਲਦੇ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਫੜ ਲਿਆ, ਪਰ ਇਹਨੇ ਫਿਰ ਤੋਤੇ ਵਾਂਗ ਸਾਰਾ ਉਗਲ ਵੀ ਦਿੱਤਾ ਔਰ ਜ਼ਾਹਰ ਹੈ ਕਿ ਵੀ ਉਸ ਚੋਂ ਜਿਹੜਾ ਉਹ ਸਾਰਾ ਇਹਨਾਂ ਦਾ ਜਿਹੜਾ ਮੋਡਿਊਲ ਉਹ ਉਹਨਾਂ ਨੇ ਅਨਕਵਰ ਕਰ ਦਿੱਤਾ ਤੇ ਜਦੋਂ ਅਨਕਵਰ ਹੋ ਜਾਂਦਾ ਔਰ ਉੱਥੇ ਰਿਲੇਟਿਵਲੀ ਪੀਸ ਹੋ ਗਈ। ਹੁਣੇ ਫਿਰ ਐਕਟੀਵਿਟੀ ਕਰ ਰਹੇ ਨੇ ਕਿਉਂਕਿ ਜਿਉਂ-ਜਿਉਂ ਚਾਈਨਾ ਦੀਆਂ ਚਪੇੜਾਂ ਇਹਨਾਂ ਨੂੰ ਵੱਜ ਰਹੀਆਂ ਔਰ ਹੁਣ ਇਹਨਾਂ ਦੇ ਵੀ ਜਿਹੜੇ ਨਿਰਪੱਖ ਥੋੜੇ ਜਿਹੇ ਐਕਸਪਰਟ ਨੇ ਉਹ ਵੀ ਕਹਿ ਰਹੇ ਨੇ ਕਿ ਪਾਕਿਸਤਾਨ ਹੁਣ ਮੱਚ ਮੋਰ ਸਟਰੋਂਗਰ ਵਿਕਟ ਤੇ ਹੈ। ਇਹ ਤਾਂ ਵਾਰ ਦੀ ਟੂ ਵੇ ਡਾਕਟਰੀਨ ਦੇਖ ਰਹੇ ਸੀ, ਹੁਣ ਵਨ ਵੇ ਦੇ ਥੱਲੇ ਹੀ ਪਾਕਿਸਤਾਨ ਐਂਡ ਚਾਈਨਾ ਗਿਲਗਿਤ ਬਲਟਿਸਤਾਨ ਦੇ ਵਿੱਚ ਇੱਕੋ ਲੈਵਲ ਦੇ ਉੱਤੇ ਜਿਹੜਾ ਉਹ ਆ ਗਏ ਨੇ। ਸੋ ਹੁਣ ਇਸ ਸਾਰੇ ਚ ਜਿਹੜਾ ਇਹਨਾਂ ਨੇ ਬੜਾ ਰੌਲਾ ਪਾਇਆ ਹੋਇਆ ਸੀ ਇੰਟਰਨੈਸ਼ਨਲੀ ਔਰ ਜਦੋਂ ਇਹ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਵੀ ਗਏ ਨੇ ਇਹ ਚਾਹੁੰਦੇ ਸੀ ਕਿ ਡੈਥ ਸੈਂਟੈਂਸ ਖਤਮ ਕੀਤੀ ਜਾਏ ਕਿਉਂਕਿ ਇਹਨੂੰ ਕੁਲਭੂਸ਼ਣ ਯਾਦਵ ਨੂੰ ਜਿਹੜਾ ਪਾਕਿਸਤਾਨ ਦਾ ਮਿਲਟਰੀ ਕੋਰਟ ਸੀ ਉਹਨੇ 10 ਅਪ੍ਰੈਲ 2017 ਨੂੰ ਜਿਹੜਾ ਡੈਥ ਸੈਂਟੈਂਸ ਦਿੱਤੀ ਪਰ ਉਹਨਾਂ ਨੇ ਰੱਖਿਆ ਹੋਇਆ। ਇਹਦੇ ਕੋਲ ਅਪੀਲ ਦਾ ਵੀ ਸੀ। ਫਿਰ ਇੱਕ ਜਿਹੜਾ ਜੋ ICJ ਨੇ ਵੀ ਕੀ ਕਹਿਣਾ ਸੀ, ਉਹਨਾਂ ਨੇ ਪਾਕਿਸਤਾਨ ਨੇ ਆਪਣਾ ਕੇਸ ਦਿੱਤਾ ਕਿ ਭਾਈ ਇਹ ਤਾਂ ਸਪਾਈ ਹੈ, ਸਪਾਈ ਮਾਸਟਰ ਹੈ ਔਰ ਇਹ ਹੈਗਾ। ਉਹਨਾਂ ਨੇ ਕਿਹਾ ਜੀ ਠੀਕ ਹੈ ਇਹਨੂੰ ਕਾਉਂਸਲਰ ਐਕਸੈਸ ਦਿਓ, ਫੇਅਰ ਟਰਾਇਲ ਹੋਣਾ ਚਾਹੀਦਾ ਇਹ ਉਹ। ਪਾਕਿਸਤਾਨ ਨੇ ਕਿਹਾ ਜੀ ਠੀਕ ਹੈ। ਹੁਣ ਇਹਨਾਂ ਨੇ ਰੌਲਾ ਪਾਇਆ ਹੋਇਆ ਸੀ ਕਿ ਜੀ ਸਾਨੂੰ ਜਿਹੜਾ ਉਹ ਦੁਬਾਰਾ ਕਾਉਂਸਲਰ ਐਕਸੈਸ ਨਹੀਂ ਦੇ ਰਹੇ ਔਰ ਪਾਕਿਸਤਾਨ ਨੇ ਕੱਲ 2 ਦਿਨ ਪਹਿਲੇ ਇਹਨਾਂ ਨੇ ਕਿਹਾ ਜੀ ਠੀਕ ਹੈ ਆ ਜਾਓ ਤੁਸੀਂ ਕਾਉਂਸਲਰ ਐਕਸੈਸ। ਹੁਣ ਅੱਜ ਜਿਹੜੀ ਡਰਾਮੇਬਾਜ਼ੀ ਹੋਈ ਔਰ ਜਿਹੜੀ ਖਬਰ ਕਰਕੇ ਸਾਰੇ ਇਸ਼ੂ ਨੂੰ ਮੈਂ ਰੀਹੈਸ਼ ਕੀਤਾ ਦੁਬਾਰਾ ਕਿਉਂਕਿ ਇਹ ਬਾਰ-ਬਾਰ ਜਦੋਂ ਅਸੀਂ ਕਿਸੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਦੁਸ਼ਮਣ ਦਾ ਮਾਈਂਡਸੈਟ ਸਮਝ ਆਉਂਦਾ ਹੈ। ਜੇ ਮਾਈਂਡਸੈਟ ਸਮਝ ਆਉਂਦਾ ਹੈ ਤੇ ਦੁਸ਼ਮਣ ਨਾਲ ਲੜਨਾ ਸੌਖਾ ਹੋ ਜਾਂਦਾ ਹੈ। ਔਰ ਇਸ ਸਾਰੇ ਚੋਂ ਹੁਣ ਅੱਜ 2 ਖਬਰਾਂ ਜਿਹੜੀਆਂ, ਇੱਕ ਜੇ ਤੁਸੀਂ ਪਾਕਿਸਤਾਨੀ ਮੀਡੀਆ ਦੇਖਦੇ ਹੋ ਜਿਹੜਾ ਮੋਰ ਫੇਅਰ ਹੈ ਇਸ ਗੱਲ ਦੇ ਉੱਤੇ, ਇੰਡੀਅਨ ਮੀਡੀਆ ਦੇਖਦੇ ਹੋ, ਪਾਕਿਸਤਾਨ ਦੀ ਖਬਰ ਹੈ ਇੰਡੀਆਜ਼ ਇਲ ਇੰਟੈਂਸ਼ਨਸ ਰਿਵੀਲਡ ਐਜ਼ ਡਿਪਲੋਮੈਟਸ ਲੈਫਟ ਵਿਦਆਊਟ ਮੀਟਿੰਗ ਸਪਾਈ ਕੁਲਭੂਸ਼ਣ ਯਾਦਵ ਕੁਰੈਸ਼ੀ। ਹੁਣ ਇਹ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਕਹਿ ਰਹੇ ਨੇ ਕਿ ਭਾਈ ਭਾਰਤ ਦੇ ਅਸੀਂ ਪੂਰਾ ਪ੍ਰਬੰਧ ਕੀਤਾ ਮੀਟਿੰਗ ਦਾ, ਉਹਨਾਂ ਦੇ ਜਿਹੜੇ ਡਿਪਲੋਮੈਟ ਆਏ ਪਰ ਉਹ ਬਿਨਾਂ ਮਿਲੇ ਚਲੇ ਗਏ, ਉਹ ਸਿਰਫ ਡਰਾਮਾਬਾਜ਼ੀ ਕਰਨਾ ਚਾਹੁੰਦੇ ਸੀ। ਉਹ ਵਿਚਾਰਾ ਆਵਾਜ਼ਾਂ ਮਾਰਦਾ ਰਿਹਾ ਕਿ ਮਿਲ ਲਓ, ਕਹਿੰਦੇ ਨਹੀਂ ਉਹ ਬਹੁਤ ਅੰਡਰ ਸਟ੍ਰੈਸ ਸੀ ਔਰ ਉਹ ਕੈਮਰਾ ਸਾਨੂੰ ਨਜ਼ਰ ਆ ਗਿਆ। ਭਲਾ ਹੁਣ ਪਾਕਿਸਤਾਨ ਜੇ ਤੁਸੀਂ ISI ਨੂੰ ਇੰਨਾ ਡਰੈਡਿਡੀ ਕਹਿੰਦੇ ਹੋ ਤੇ ISI ਕੈਮਰਾ ਐਸਾ ਰੱਖੇ ਕਿ ਜਿਹੜਾ ਤੁਹਾਨੂੰ ਨਜ਼ਰ ਆ ਗਿਆ, ਜਾਂ ਤੁਸੀਂ ਕਿਵੇਂ ਇਮੇਜਿਨ ਕਰ ਲਿਆ ਕਿ ਵੀ ਜੇ ਉਹਨਾਂ ਨੇ ਤੁਹਾਨੂੰ ਮਿਲਣ ਦੇਣਾ ਤੇ ਉਹਨੂੰ ਉਹ ਮੋਨੀਟਰ ਨਹੀਂ ਕਿਉਂ ਨਾ ਕਰਨ ਮੋਨੀਟਰ। ਤੁਹਾਡਾ ਸਪਾਈ ਮਾਸਟਰ ਹੈ, ਤੁਸੀਂ ਕੀ ਕੋਡ ਦੇਣਾ ਹੈ ਜਾਂ ਉਹ ਆਪਣੀ ਪ੍ਰੈਜ਼ੈਂਸ ਕਿਉਂ ਨਾ ਰੱਖਣ। ਤੁਹਾਡਾ ਹੀ ਬੰਦਾ ਉਹਨੂੰ KCN ਦੇ ਨਾਲ ਮਾਰਦੇ ਪੋਟਾਸ਼ੀਅਮ ਸਾਇਨਾਈਡ ਨਾਲ ਔਰ ਕੱਲ ਨੂੰ ਉਹ ਵੀ ਉਹਨਾਂ ਤੇ ਮਾਰੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੁਲਭੂਸ਼ਣ ਯਾਦਵ ਕੋਈ ਛੋਟਾ ਮੋਟਾ ਕੋਈ ਸਬਜ਼ੀ ਫਰੋਸ਼ ਜਸੂਸ ਨਹੀਂ ਹੈ ਜਿਹਨੇ ਜਿਹੜਾ ਉਹ ਫੋਟੋਆਂ 4 ਖਿੱਚ ਕੇ ਭੇਜਿਆ। ਸਪਾਈ ਮਾਸਟਰ ਹੈ ਐਜ਼ ਅ ਲਾਰਡ ਐਂਡ ਹਿਮ ਔਰ ਇਹ ਉਹਨਾਂ ਦਾ ਫਰਜ਼ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਡਿਸਟੈਂਸ ਵੀ ਹੋਏ ਤਾਂ ਕਿ ਇਹੀ ਨਾ ਉਹਨੂੰ ਸਾਇਨਾਈਡ ਦੇ ਕੇ ਮਾਰ ਦੇਣ। ਹੁਣ ਪਾਕਿਸਤਾਨ ਨੇ ਇਹ ਕਿਹਾ ਤੇ ਇੰਡੀਅਨ ਮੀਡੀਆ ਕਹਿ ਰਿਹਾ ਹੈ ਇੰਡੀਅਨ ਆਫੀਸ਼ੀਅਲਸ ਵਾਕ ਆਊਟ ਆਫ ਯਾਦਵ ਮੀਟਿੰਗ ਆਫਟਰ ਪਾਕਿਸਤਾਨ reneges on conditions. We reiterate our commitment to ensure safe return to Yadav and will decide on a future course of action in light of events today. Ministry of External Affairs. ਇਹ ਭਾਰਤ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ ਸਟੇਟਮੈਂਟ ਹੈ ਕਿ ਜੀ ਪਾਕਿਸਤਾਨ ਨੇ ਜੋ ਸਾਡੇ ਨਾਲ ਇਕਰਾਰ ਕੀਤੇ ਸੀ ਉਹ ਪੂਰੇ ਨਹੀਂ ਕੀਤੇ, ਇਸ ਲਈ ਸਾਡੇ ਡਿਪਲੋਮੈਟ ਵਾਪਸ ਆ ਗਏ ਔਰ ਅਸੀਂ ਅੱਜ ਦੀਆਂ ਘਟਨਾਵਾਂ ਦੀ ਰੌਸ਼ਨੀ 'ਚ ਆਪਣਾ ਫਿਊਚਰ ਕੋਰਸ ਦੇਖਾਂਗੇ। ਔਰ ਉਹਨਾਂ ਇਹ ਕਿਹਾ ਕਿ ਵੀ ਸਾਨੂੰ ਜਿਹੜਾ ਉਹਨਾਂ ਨੇ ਅਸ਼ੋਰ ਕੀਤਾ ਸੀ ਕਿ ਕੋਈ ਵੀ ਯਾਦਵ ਦੇ ਨਾਲ ਉਹਦੀ ਵਿਸਿਨਿਟੀ 'ਚ ਨਹੀਂ ਹੋਏਗਾ ਜਦੋਂ ਕਿ ਮਿਲਣਗੇ, ਪਰ ਉਹਨਾਂ ਨੇ ਸਾਨੂੰ ਦਾ ਅਰੇਂਜਮੈਂਟਸ ਡਿਡਨਟ ਪਰਮਿਟ ਅ ਫ੍ਰੀ ਕਨਵਰਸੇਸ਼ਨ ਬਿਟਵੀਨ ਦੈਮ। ਜਦੋਂ ਲਾਸਟ ਟਾਈਮ ਮਿਲੇ ਸੀ ਪਹਿਲੀ ਕਾਉਂਸਲਰ ਐਕਸੈਸ ਵੇਲੇ ਉਦੋਂ ਕਹਿੰਦੇ ਸੀ ਜੀ ਵਿੱਚ ਸ਼ੀਸ਼ਾ ਕਿਉਂ ਰੱਖਿਆ। ਨਹੀਂ ਹੁਣ ਜਦੋਂ ਅਸੀਂ ਵੀ ਜਾਂਦੇ ਹਾਂ ਜੇਲ੍ਹਾਂ 'ਚ ਕਿਸੇ ਨਾਲ ਮੁਲਾਕਾਤ ਲਈ ਸ਼ੀਸ਼ਾ ਹੁੰਦਾ ਹਾਂਜੀ। ਹੁਣ ਸ਼ੀਸ਼ੇ ਦੇ ਥੱਲੇ ਘੱਟੋ ਘੱਟ ਇਹ ਤਾਂ ਹੁੰਦਾ ਵੀ ਤੁਸੀਂ ਕਿਸੇ ਨੂੰ ਉਹਨਾਂ ਨੇ ਐਤਕੀ ਕਿਹਾ ਚਲੋ ਸ਼ੀਸ਼ਾ ਵੀ ਨਹੀਂ ਹੈ ਓਪਨ 'ਚ ਕਰ ਦਿਓ, ਲੇਕਿਨ ਐਟ ਏ ਡਿਸਟੈਂਸ ਉਹਨਾਂ ਨੇ ਆਪਣੇ ਆਫੀਸ਼ੀਅਲ ਰੱਖੇ
ਕਿ ਕੋਈ ਮਿਸਚਿਫ ਨਾ ਹੋਏ। ਜੀ। ਲੇਕਿਨ ਇਸ ਸਾਰੇ ਡਰਾਮੇ ਚੋਂ ਇਹ ਉਹ ਕਹਿ ਕੇ ਨਿਕਲ ਆਏ ਔਰ ਪਾਕਿਸਤਾਨ ਨੇ ਬਿਲਕੁਲ ਠੀਕ ਕਿਹਾ, ਉਹਨਾਂ ਦੇ ਫੋਰਨ ਮਿਨਿਸਟਰ ਨੇ ਕਿਹਾ ਕਿ ਉਹਨਾਂ ਦੀਆਂ ਜਿਹੜੀਆਂ ਮਾੜੀਆਂ ਇੰਟੈਂਸ਼ਨ ਸੀ ਉਹ ਇਸ ਸਾਰੇ ਨੂੰ ਇੱਕ ਪ੍ਰੋਪੇਗੈਂਡਾ ਟੂਲ ਦੇ ਤੌਰ ਤੇ ਵਰਤਣਾ ਚਾਹੁੰਦੇ ਸੀ। ਉਹਨਾਂ ਕਿਹਾ ਜੀ ਅਸੀਂ ਫੁੱਲ ਉਹਨਾਂ ਨੂੰ ਐਕਸੈਸ ਦਿੱਤੀ, ਉਹਨਾਂ ਦੀਆਂ ਇਲ ਇੰਟੈਂਸ਼ਨਡ ਅਨਮਾਸਕ ਹੋਈਆਂ ਔਰ ਇਸ ਸਾਰੇ ਦੇ ਨਾਲ he kept calling out to them saying he wanted to meet them but they left saying the environment ਉਹ ਵਿਚਾਰਾ ਆਵਾਜ਼ਾਂ ਮਾਰ ਰਹੇ। ਹੁਣ ਅੰਦਰ ਬੈਠੇ ਲਈ ਮੁਲਾਕਾਤੀ ਬਹੁਤ ਵੱਡਾ ਹੁੰਦਾ ਹੈ, ਕਿਸੇ ਦੀ ਸ਼ਕਲ ਹੀ ਦੇਖਣੀ, ਉਹਨੂੰ ਵੀ ਲੱਗਦਾ ਹੋਣਾ ਕਿ ਵੀ ਮੇਰਾ ਸੌਦਾ ਕਰੋ, ਕੋਈ ਦਿਓ ਲਓ, ਕੁਝ ਛੱਡੋ, ਮੈਨੂੰ ਛਡਾਓ। ਤੇ ਇਹ ਤਾਂ ਉਹਨੂੰ ਵਰਤ ਰਹੇ ਨੇ ਉਹਨੂੰ ਕਿ ਵੀ ਜੇ ਨਹੀਂ ਵੀ ਹੈ ਤਾਂ ਕੋਈ ਨਹੀਂ ਹੈ। ਇਹ ਉਸ ਨੂੰ ਇੱਕ ਪੋਲੀਟੀਕਲੀ ਦਾ ਇੰਡੀਅਨ ਡਿਪਲੋਮੈਟਸ ਬਿਹੇਵੀਅਰ ਵਾਸ ਸਰਪ੍ਰਾਈਜ਼ਿੰਗ। ਵਾਈ ਡਿਡ ਦਾ ਡਿਪਲੋਮੈਟਸ ਆਸਕ ਫॉर ਕਾਉਂਸਲਰ ਐਕਸੈਸ when they didn't even want to talk to ਕੁਲਭੂਸ਼ਣ? ਇਹ ਉਹਨਾਂ ਦਾ ਫੋਰਨ ਮਿਨਿਸਟਰ ਕਹਿ ਰਿਹਾ ਕਿ ਵੀ ਇਹ ਜਿਹੜੀਆਂ ਨੇ ਅਸੀਂ ਉਹਨਾਂ ਦੀਆਂ ਸਾਰੀਆਂ ਚਾਹਨਾ ਪੂਰੀਆਂ ਕੀਤੀਆਂ। Pakistan had provided India unimpeded with uninterrupted consular access to Yadav for a second time at India's request। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ 1963 ਦੀ ਵਿਆਨਾ ਕਨਵੈਨਸ਼ਨ ਹੈ ਔਨ ਕੰਸੂਲਰ ਰਿਲੇਸ਼ਨਸ, ਉਹਦੇ ਥੱਲੇ ਅਸੀਂ ਉਹਨੂੰ ਬਿਲਕੁਲ ਫੋਲੋ ਕੀਤਾ ਹੈ। ਉਸ ਤੋਂ ਪਹਿਲਾਂ ਅਸੀਂ ਉਹਨਾਂ ਦੀ ਵਾਈਫ ਔਰ ਮਦਰ ਨੂੰ ਵੀ ਮਿਲਣ ਦਿੱਤਾ ਸੀ। ਔਰ ਪਾਕਿਸਤਾਨ ਰਿਮੇਨਸ ਕਮਿਟਡ ਟੂ ਫੁੱਲੀ ਇੰਪਲੀਮੈਂਟਿੰਗ ਦਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਜਮੈਂਟ ਆਫ 17 ਜੁਲਾਈ 2019। ਸੋ ਇਹ ਬੈਕਗਰਾਉਂਡ ਹੈ। ਹੁਣ ਤੁਸੀਂ ਇਹਦੇ ਤੋਂ ਅੰਦਾਜ਼ਾ ਲਾਓ, ਤੁਸੀਂ ਕਈ ਵਾਰੀ ਫੈਕਟਸ ਨੂੰ ਦੋਨੋਂ ਪਾਸਿਓਂ ਦੇਖੋ ਤੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਵੀ ਸੱਚ ਕਿੱਥੇ ਹੈ ਤੇ ਕੱਚ ਕਿੱਥੇ ਹੈ। ਮੈਂ ਸਮਝਦਾ ਕਿ ਵੀ ਇਹ ਇਸ ਨੂੰ ਵੀ ਉਹ ਜਿਸ ਜਿਹੜਾ ਇਹਨਾਂ ਦਾ ਔਰ ਇਹਨਾਂ ਨੇ ਪਹਿਲਾਂ ਵੀ ਡਿਚ ਕੀਤਾ ਹੈ। ਵੈਸੇ ਬਹੁਤ ਵਾਰ ਏਜੰਸੀਆਂ ਡਿਚ ਕਰ ਦਿੰਦੀਆਂ, ਉਹਨੂੰ ਮਾਰ ਦਿੰਦੀਆਂ ਜਾਂ ਉਹਨਾਂ ਨੂੰ ਉਹ ਕੋਸ਼ਿਸ਼ ਕਰਦੀਆਂ ਕਿ ਵੀ ਇਹ ਖਤਮ ਹੋ ਜਾਏ, ਜ਼ਬਾਨ ਨਾ ਖੋਲੇ, ਪਰ ਕਿਉਂਕਿ ਪਾਕਿਸਤਾਨ ਨੇ ਉਹਨੂੰ ਠੀਕ ਹਿਫਾਜ਼ਤ 'ਚ ਰੱਖਿਆ ਹੋਇਆ ਹੈ ਔਰ ਹੋ ਸਕਦਾ ਹੈ ਫਿਊਚਰ 'ਚ ਆਉਣ ਵਾਲੇ ਪੀਰੀਅਡ 'ਚ ਇਹਦਾ ਇਹ ਟ੍ਰੇਡ ਹੀ ਨਹੀਂ ਹੋਏਗਾ, ਸੌਦੇਬਾਜ਼ੀ ਹੋਏਗੀ। ਲੇਕਿਨ ਮੈਨੂੰ ਬਹੁਤ ਵਾਰੀ ਇਹ ਲੱਗਦਾ ਹੁੰਦਾ ਹੈ ਕਿ ਵੀ 4 ਸਾਲ ਤੋਂ ਇਹਨਾਂ ਦੇ ਕੰਟਰੋਲ 'ਚ ਹੈ। ਪਾਕਿਸਤਾਨ ਨੇ ਇਹਨੂੰ ਯੂਜ਼ ਨਹੀਂ ਕੀਤਾ ਇੰਟਰਨੈਸ਼ਨਲ ਕਮਿਊਨਿਟੀ ਨੂੰ ਦੱਸਣ ਦੇ ਲਈ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਕਿਵੇਂ ਪਾਕਿਸਤਾਨ ਨੂੰ ਅਨਸਟੇਬਲ ਕਰਨ ਦੇ ਲਈ ਜਿਹੜਾ ਉੱਥੇ ਲੱਗੀਆਂ ਹੋਈਆਂ ਨੇ ਔਰ ਕਿਵੇਂ ਕੁਲਭੂਸ਼ਣ ਯਾਦਵ ਲੈਵਲ ਦਾ ਬੰਦਾ ਜਿਹੜਾ ਸਰਵਿੰਗ ਕਮਾਂਡਰ ਇੰਡੀਅਨ ਨੇਵੀ ਦਾ, ਉਹਨੇ ਉੱਥੇ ਕਿੰਨਾ ਵੱਡਾ ਨੈਟਵਰਕ ਫੈਲਾਇਆ ਸੀ। ਸੋ ਅਜੇ ਵੀ ਮੈਂ ਸਮਝਦਾ ਕਿ ਵੀ ਇਹ ਤੋਤਾ ਹੀ ਹੈ। ਇਹਨੂੰ ਕਿਸੇ ਅੰਦਾਜ਼ ਦੇ ਵਿੱਚ ਵੀ ਇਸ ਸਾਰੇ ਨੂੰ ਪਾਕਿਸਤਾਨ ਬਜਾਏ ਕਿ ਡਿਫੈਂਸਿਵ ਗੇਮ ਖੇਡਣ ਦੇ ਈਵਨ ਇਸ ਮੁੱਦੇ ਦੇ ਉੱਤੇ ਵੀ ਆਫੈਂਸਿਵ ਹੋਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਪਹਿਲਾ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਈ ਹੋਪ ਸਾਡੇ ਦਰਸ਼ਕਾਂ ਨੂੰ ਪਸੰਦ ਆਇਆ ਹੋਵੇਗਾ, ਤੁਹਾਡੇ ਵਿਚਾਰ ਪਸੰਦ ਆਏ ਹੋਣਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਦਾ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।